ਵੀ ਚਾਈਨਾ ਜਿਹੜੀ ਵੱਡੀ ਥ੍ਰੈਟ ਦੇ ਤੌਰ ਤੇ ਵੈਸਟਰਨ ਵਰਲਡ ਲਈ, ਇਕੱਲੇ ਅਮਰੀਕਾ ਲਈ ਨਹੀਂ, ਵੈਸਟਰਨ ਵਰਲਡ ਲਈ ਤੇ ਡੈਮੋਕ੍ਰੈਟਿਕ ਪ੍ਰੋਸੈਸ ਲਈ ਇੱਕ ਵੱਡੀ ਥ੍ਰੈਟ ਦੇ ਤੌਰ ਤੇ ਉੱਭਰ ਰਿਹਾ ਹੈਗਾ, ਹਨਾ। ਜਿਹੜੀਆਂ ਚਿਪ ਮੇਕਿੰਗ ਆ ਤੇ ਮਾਈਕਰੋ ਚਿਪਸ ਦਾ ਜਿਹੜਾ ਕੰਪੀਟੀਸ਼ਨ ਆ, ਉਹਦੇ ਚ ਉਹ ਲਗਾਤਾਰ ਅਮਰੀਕਨ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਆ ਜਿਹੜੇ, ਸੋ ਉਹਨਾਂ ਦੀ ਉਲੰਘਣਾ ਕਰਦਾ ਹੋਇਆ ਉਹ ਸਾਰੇ ਤੇ ਇੱਕ ਤਰ੍ਹਾਂ ਨਾਲ ਕਬਜ਼ਾ ਜਮਾਉਣ ਦਾ ਯਤਨ ਕਰ ਰਿਹਾ ਹੈਗਾ। ਹੁਣ ਜਦੋਂ ਉਹਨਾਂ ਨੇ ਰੂਸ ਦਾ ਸੰਕੇਤ ਦਿੱਤਾ ਵੀ ਅਸੀਂ USSR ਨੂੰ ਤੋੜਿਆ, ਵੀ ਸਾਨੂੰ ਉਸ ਤਰ੍ਹਾਂ ਦੀ ਪਾਲਿਸੀ ਲਿਆਉਣੀ ਚਾਹੀਦੀ ਆ, ਇਟ ਮੀਨਸ ਮਾਈਲਡ ਸੰਕੇਤ ਜਿਹੜਾ ਬਿਹਾਈਂਡ ਦੀ ਸੀਨ ਇਹ ਹੈਗਾ ਵੀ ਸਾਨੂੰ ਹੌਲੀ ਹੌਲੀ ਅਗਲੇ 20-25-30 ਸਾਲਾਂ ਚ ਚਾਈਨਾ ਦਾ ਵੀ USSR ਵਾਲਾ ਹਾਲ ਹੈ ਜਿਹੜਾ ਉਹ ਕਰਨ ਦੇ ਯਤਨ ਕਰਨੇ ਚਾਹੀਦੇ ਆ। ਸੋ ਇਹਦਾ ਜਿਹੜਾ ਜਿੰਨੀ ਜਲਦੀ ਬਾਈਡਨ ਪ੍ਰਸ਼ਾਸਨ ਆ ਜਿਹੜਾ ਉਹ ਇਹ ਗੱਲ ਸਮਝ ਲਵੇਗਾ ਵੀ ਸਾਡੇ ਖਿਲਾਫ ਜਿਹੜਾ ਚੀਨ ਹੈਗਾ ਉਹ ਇੱਕ ਤਰ੍ਹਾਂ ਨਾਲ ਜੰਗ ਲੜ ਰਿਹਾ ਹੈ, ਕੋਲਡ ਵਾਰ ਆਲਰੇਡੀ ਲੜ ਰਿਹਾ ਹੈ, ਜਿੱਥੇ ਜਿੱਥੇ ਸਾਡੀਆਂ ਜਿਹੜੀਆਂ ਪਾਕਟਸ ਨੇ ਉਹਨਾਂ ਵਿੱਚ ਜਾ ਰਿਹਾ ਹੈ। ਪਾਰਟੀ ਕਾਨਫਰੰਸ ਵਿੱਚ ਬੋਲਿਆ ਵੀ ਜਿੰਨੀ ਦੁਨੀਆ ਵਿੱਚ ਗੜਬੜ ਹੋ ਸਕਦੀ ਹੈ ਉਹ ਸਾਨੂੰ ਕਰਨੀ ਚਾਹੀਦੀ ਹੈ ਤਾਂ ਕਿ ਅਮਰੀਕਾ ਨੂੰ ਉਲਝਾਈ ਰੱਖਿਆ ਜਾਵੇ। ਉਹਨਾਂ ਦਾ ਇਹ ਹੈਗਾ ਹਨਾ ਵੀ ਸੈਂਟਰ ਪਾਲਿਸੀ ਆਫ देयर ਫੋਰਨ ਪਾਲਿਸੀ ਇਜ਼ ਟਰਮੋਇਲ ਇਨ ਦੀ ਵਰਲਡ ਆਰਡਰ। ਸੋ ਚਾਈਨਾ ਦਾ ਮੁੱਖ ਮਕਸਦ ਇਹੀ ਆ ਵੀ ਖੜਕਾ ਦੜਕਾ ਜਾਰੀ ਰੱਖੋ, ਵੈਸਟ ਨੂੰ ਇੱਕ ਪਾਸੇ ਆਰੇ ਲਾਈ ਰੱਖੋ ਤੇ ਆਪ ਹੌਲੀ ਹੌਲੀ ਆਪਣੇ ਜਿਹੜੇ ਪੈਰ ਉਪਸਾਰੀ ਚੱਲੋ। ਐਂਥਨੀ ਬਲਿੰਕਨ ਨੂੰ, ਜੋ ਬਾਈਡਨ ਨੂੰ ਤੇ ਹੋਰ ਜਿਹੜੇ NSA ਦੇ ਐਡਵਾਈਜ਼ਰ ਨੇ ਉਹਨਾਂ ਨੂੰ ਵੀ ਇਹ ਆਖਿਆ ਹੈਗਾ ਵੀ ਤੁਹਾਡੀਆਂ ਪਾਲਿਸੀਜ਼ ਵਿੱਚੋਂ ਇਹ ਝਲਕਣਾ ਚਾਹੀਦਾ, ਉਹਨੂੰ ਸੰਦੇਸ਼ ਜਾਵੇ ਵੀ ਅਮਰੀਕਾ ਹੁਣ ਉਹ ਅਮਰੀਕਾ ਨਹੀਂ ਰਿਹਾ ਜਿਹੜਾ ਹੱਥ ਮਿਲਾਉਂਦਾ ਤੇ ਜੱਫੀਆਂ ਪਾਉਂਦਾ। ਅਮਰੀਕਾ ਉਹ ਅਮਰੀਕਾ ਜਿਹੜਾ ਮੂੰਹ ਬੰਨਣ ਦੀ ਤਾਕਤ ਰੱਖਦਾ। ਹੁਣ ਜਿਸ ਤਰ੍ਹਾਂ ਇਲੈਕਟ੍ਰਿਕ ਵਹੀਕਲਸ ਦਾ ਆ ਰਿਹਾ ਵੀ ਉਹ ਲਗਾਤਾਰ ਉੱਥੋਂ ਸਸਤੇ ਇਲੈਕਟ੍ਰੀਕਲ ਵਹੀਕਲਸ ਆ ਜਿਹੜੀਆਂ ਵੈਸਟਰਨ ਮਾਰਕੀਟ ਵਿੱਚ ਸੁੱਟ ਰਿਹਾ ਹੈ। ਸੋ ਹੁਣ ਵੈਸਟਰਨ ਕੰਪਨੀਆਂ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਬਣਾ ਰਹੀਆਂ ਉਹ ਲਗਾਤਾਰ ਆਪਣੇ ਆਪਣੇ ਪ੍ਰਸ਼ਾਸਨ ਨੂੰ, ਚਾਹੇ ਯੂਰਪ ਹੈ, ਚਾਹੇ UK ਆ, ਚਾਹੇ ਅਮਰੀਕਨ ਕੰਟੀਨੈਂਟ ਹੈਗੇ, ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਲਗਾਤਾਰ ਕਹਿ ਰਹੀਆਂ ਵੀ ਜਿੰਨੇ ਘੱਟ ਪ੍ਰਾਈਸਿਸ ਤੇ ਇਹ ਉੱਤੇ ਇਲੈਕਟ੍ਰਿਕ ਵਹੀਕਲ ਸੁੱਟ ਰਹੇ ਹੈਗੇ ਆ ਵੈਸਟਰਨ ਮਾਰਕੀਟ ਵਿੱਚ ਵੀ, ਇਹ ਸਾਡੇ ਲਈ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਏਗਾ। ਸੋ ਇਹ ਇਨਡਾਇਰੈਕਟ ਹਮਲਾ ਹੈ ਜਿਹੜੀ ਵੈਸਟ ਦੀ ਜਿਹੜੀ ਹੈਗੀ ਆ ਮਾਰਕੀਟਿੰਗ ਆ ਤੇ ਵੈਸਟ ਦੀ ਜਿਹੜੀ ਮੈਨੂਫੈਕਚਰਿੰਗ ਕੈਪੈਸਿਟੀ ਹੈਗੀ ਆ। ਸੋ ਇਹ ਜਿਹੜੀਆਂ ਵੈਸਟਰਨ ਪਾਵਰਸ ਨੇ ਉਹ ਬਹੁਤ ਟੈਬ ਰੱਖ ਰਹੀਆਂ। UK ਦੀ ਪਾਰਲੀਮੈਂਟ ਵਿੱਚ ਵੀ ਪਿਛਲੇ 2-3 ਸਾਲਾਂ ਤੋਂ ਇਹ ਗੱਲਾਂ ਵਾਰ-ਵਾਰ ਉੱਠਦੀਆਂ ਆ ਰਹੀਆਂ ਹੈਗੀਆਂ ਨੇ ਵੀ ਚਾਈਨਾ ਹੈ ਸਾਡੇ ਲਈ। ਉਹਨਾਂ ਦੇ ਪਿਛਲੇ 6 ਕੁ ਮਹੀਨੇ ਪਹਿਲਾਂ ਇਹ ਆਇਆ ਵੀ ਉਹਨਾਂ ਦੀ ਪਾਰਲੀਮੈਂਟ ਵਿੱਚ ਵੀ ਜਿਹੜੇ ਚਾਈਨਾ ਦੇ ਸਪਾਈ ਬੈਠੇ ਸੀ। ਸੋ ਇੱਕ ਬਹੁਤ ਵੱਡਾ ਮੁੱਦਾ ਸਾਹਮਣੇ ਆਇਆ ਸੀ UK ਦੀ ਪਾਰਲੀਮੈਂਟ ਵਿੱਚ ਵੀ ਚਾਈਨਾ ਤੁਹਾਡੀ ਪਾਰਲੀਮੈਂਟ ਵੀ ਆਪਣੇ ਸੈੱਲ ਆ ਜਿਹੜੇ ਉਹ ਕ੍ਰੀਏਟ ਕਰਕੇ ਬੈਠਾ ਤੇ ਉਹ ਐਸਪੀਓਨੇਜ ਤੇ ਸਪਾਈਂਗ ਆ ਜਿਹੜੀ ਉਹ ਕਰ ਰਿਹਾ ਹੈਗਾ ਨਾ। ਰੂਸ ਬਾਰੇ, ਈਰਾਨ ਬਾਰੇ ਤੇ ਉੱਤਰੀ ਕੋਰੀਆ ਬਾਰੇ ਜਿਹੜੀ ਪਾਲਿਸੀ ਆ ਬਹੁਤ ਸਖਤ ਹੈ ਨਾ, ਕਨਫਰੰਟ ਔਰ ਉਹਨੂੰ ਇੱਕ ਤਰ੍ਹਾਂ ਨਾਲ ਜਿੱਦਾਂ ਆਪਾਂ ਕਹਿੰਦੇ ਮੂੰਹ ਭੰਨਣ ਵਾਲੀ ਆ। ਪਰ ਚਾਈਨਾ ਦੇ ਮਾਮਲੇ ਵਿੱਚ ਤੁਹਾਡੀ ਨੀਤੀ ਮੂੰਹ ਭੰਨਣ ਵਾਲੀ ਨਹੀਂ ਹੈ ਤੇ ਚਾਈਨਾ ਉਹਦੀ ਐਡਵਾਂਟੇਜ ਲੈ ਰਿਹਾ ਹੈ। ਸੋ ਚਾਈਨਾ ਨੂੰ ਪਤਾ ਹੈ ਵੀ ਉਹ ਮੇਰੇ ਨਾਲ ਕਿਸੇ ਝਗੜੇ ਵਿੱਚ ਨਹੀਂ ਆਊਗਾ ਅਮਰੀਕਾ। ਉਹ ਰੂਸ ਨੂੰ ਵੀ ਹਮਾਇਤ ਦੇ ਰਿਹਾ ਹੈ, ਉਹ ਵੈਨਜ਼ੂਏਲਾ ਨੂੰ ਵੀ, ਉਹ ਨਾਰਥ ਕੋਰੀਆ ਨੂੰ ਵੀ ਤੇ ਈਰਾਨ ਨੂੰ ਵੀ। ਜਸਟਨ ਟਰੂਡੋ ਨੇ ਪਿਛਲੇ ਦਿਨੀ ਇਸ ਟ੍ਰਿਬਿਊਨਲ ਦੇ ਸਾਹਮਣੇ ਗਵਾਹੀ ਦਿੰਦਿਆਂ ਬੜੀਆਂ ਜਿਹੜੀਆਂ ਗੱਲਾਂ ਕਹੀਆਂ ਉਹਨੇ ਕਾਫੀ ਸਨਸਨੀਖੇਜ਼ ਆਖੀਆਂ ਜਾ ਸਕਦੀਆਂ। ਬੇਸ਼ੱਕ ਸਿੱਖ ਮੀਡੀਆ ਨੇ ਉਹਦਾ ਘੱਟ ਜਿਹੜਾ ਹੈਗਾ ਆਪਾਂ ਕਹਿ ਸਕਦੇ ਨੋਟਿਸ ਲਿਆ, ਜਿੰਨਾ ਕੁ ਮੈਂ ਉਸ ਸਾਰੀਆਂ ਪ੍ਰੋਸੀਡਿੰਗਸ ਨੂੰ ਪੜ੍ਹਿਆ ਉਹਦੇ ਵਿੱਚ ਜੋ ਜਸਟਨ ਟਰੂਡੋ ਇਹ ਕਹਿ ਰਹੇ ਹੈਗੇ ਆ ਵੀ ਸਾਡੀ ਇੰਟੈਲੀਜੈਂਸ ਨੇ ਤਾਂ ਸਾਨੂੰ ਇੰਨਾ ਵਾਸਟ ਇਨਫੋਰਮੇਸ਼ਨ ਪ੍ਰੋਵਾਈਡ ਹੀ ਨਹੀਂ ਕਰੀ ਹਨਾ। ਉਹਨਾਂ ਦੇ ਕਹਿਣ ਦਾ ਇਹ ਮਤਲਬ ਹੈਗਾ ਨਾ ਵੀ ਸਾਨੂੰ ਇੰਨਾ ਵਾਸਟ ਤਾਂ ਦੱਸਿਆ ਨਹੀਂ ਵੀ ਜਿਹੜਾ ਇਹ ਫੋਰਨ ਇਨਫਲੂਐਂਸ ਆ ਇੰਨਾ ਡੂੰਘਾ ਹੋ ਚੁੱਕਿਆ ਔਰ ਇੰਨਾ ਵਾਸਟ ਇਹਦਾ ਜਿਹੜਾ ਇਨਫਲੂਐਂਸ ਹੋ ਚੁੱਕਿਆ ਵੀ ਉਹ ਸਾਡੇ ਇੰਸਟੀਟਿਊਸ਼ਨਸ ਦੀਆਂ ਜੜ੍ਹਾਂ ਹਿਲਾਉਣ ਤੱਕ ਪਹੁੰਚਿਆ ਹੋਇਆ ਹਨਾ। ਸੋ ਇਹ ਜਿਹੜਾ ਹੈਗਾ ਕਾਫੀ ਆਪਾਂ ਕਹਿ ਸਕਦੇ ਬੜਾ, ਔਰ ਉਹਨਾਂ ਨੇ ਖਾਸ ਕਰਕੇ ਜਿਹੜੀ ਕੈਨੇਡੀਅਨ ਸਿਕਿਉਰਿਟੀ ਏਜੰਸੀ ਆ CSIS ਉਹਦੇ ਤੇ ਦੋਸ਼ ਲਾਇਆ ਵੀ ਮੈਨੂੰ ਐਜ਼ ਏ ਪ੍ਰਾਈਮ ਮਿਨਿਸਟਰ ਕਦੀ ਵੀ ਇਸ ਤਰ੍ਹਾਂ ਦੀ ਬਰੀਫਿੰਗ ਆ ਜਿਹੜੀ CSIS ਵੱਲੋਂ ਨਹੀਂ ਆਈ ਜਿਹੜੀ ਇਹ ਦਰਸਾਉਂਦੀ ਹੋਵੇ ਵੀ ਬਹੁਤ ਸਾਰੇ ਮੁਲਕ ਆ ਜਿਹੜੇ ਸਾਡੇ ਅਫੇਅਰਸ ਵਿੱਚ ਜਿਹੜੇ ਇੰਟਰਫੇਅਰ ਕਰ ਰਹੇ ਹੈਗੇ ਆ। ਦੂਜੇ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਪਰ ਉਹ ਇੱਕ ਤਰ੍ਹਾਂ ਨਾਲ ਹੋਣ ਦੇ ਰਹੀ ਆ। ਇੰਟੈਲੀਜੈਂਸ ਜਿਹੜੀਆਂ ਏਜੰਸੀਜ਼ ਆ ਉਹ ਸਾਰਾ ਕੁਝ ਹੋਣ ਦੇ ਰਹੀਆਂ ਨੇ ਵੀ ਕੋਈ ਗੱਲ ਨਹੀਂ ਚੱਲੀ ਜਾਣ ਦਿਓ। ਹੁਣ ਪਤਾ ਨਹੀਂ ਵੀ ਉਹ ਮੁਲਕ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀਆਂ ਨੇ ਜਾਂ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਉਹਨੂੰ ਡੀਰੇਲ ਕਰਨਾ ਚਾਹੁੰਦੀਆਂ ਨੇ ਜਾਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀਆਂ ਨੇ। ਸੋ ਉਹਨੂੰ ਜਿਹੜੀ CSIS ਦੇ ਚੀਫ ਦੀ ਗਵਾਹੀ ਆ ਉਹਨੂੰ ਬਹੁਤ ਹੀ ਪੋਲੀਟੀਕਲੀ ਸ਼ਾਰਪ ਮਾਈਂਡਸ ਵੱਲੋਂ ਡਿਕੋਡ ਕਰਨ ਦੀ ਲੋੜ ਹੈਗੀ ਆ ਵੀ ਉਹ ਗੱਲ ਲੈ ਕੇ ਕਿੱਧਰ ਨੂੰ ਜਾ ਰਹੇ ਹੈਗੇ ਆ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਦੇ ਸਾਡੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਆਪਣੇ ਨਾਲ ਫੇਰ ਜੁੜ ਚੁੱਕੇ ਨੇ ਜਰਨਲਿਸਟ ਅਵਤਾਰ ਸਿੰਘ ਜੀ। ਦੁਨੀਆ ਭਰ ਦੇ ਵਿੱਚ ਵਰਲਡ ਅਫੇਅਰਸ ਕੀ ਚੱਲ ਰਹੇ ਆ, ਕਿਹੜੇ ਪਾਸੇ ਵੱਲ ਨੂੰ ਜਿਹੜਾ ਭੂਗੋਲਿਕ ਤੌਰ ਦੇ ਉੱਤੇ ਜੀਓਪੋਲਿਟਿਕਸ ਕਰਵਟ ਲੈ ਰਹੀ ਆ, ਜਾਂ ਅਹਿਮ ਮੁੱਦੇ ਜੋ ਸਿੱਖਾਂ ਦੇ ਨਾਲ, ਪੰਜਾਬੀਆਂ ਦੇ ਨਾਲ ਸੰਬੰਧਿਤ ਹੁੰਦੇ ਆ, ਉਹ ਕੀ ਸੰਕੇਤ ਕਰਦੇ ਨੇ, ਉਹਦੇ ਬਾਰੇ ਆਪਾਂ ਚਰਚਾ ਜਿਹੜੀ ਉਹ ਕਰਦੇ ਆ। ਦੁਨੀਆ ਕਿਸ ਪਾਸੇ ਵੱਲ ਨੂੰ ਜਾਊਗੀ, ਕਿਹੜੇ ਪਾਸੇ ਨੂੰ ਕਿਹੜਾ ਮੁਲਕ, ਵੱਡਾ ਮੁਲਕ, ਉਹ ਆਪਣੇ ਦਿਸ਼ਾ ਜਿਹੜੀ ਉਹ ਲੈ ਰਿਹਾ ਆ, ਉਸ ਬਾਰੇ ਚਰਚਾ ਹੁੰਦੀ ਆ। ਉਹ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਆ। ਅਵਤਾਰ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ। ਸੋ ਅੱਜ ਦੇ ਇਸ ਜਿਹੜੇ ਵਿਸ਼ੇ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ, ਫੋਰਨ ਅਫੇਅਰਸ ਦਾ ਇੱਕ ਜਿਹੜਾ ਆਰਟੀਕਲ ਆ ਉਸ ਨੂੰ ਲੈ ਕੇ, ਕੀ ਅਮਰੀਕਾ ਤੇ ਚੀਨ ਨੂੰ ਲੈ ਕੇ ਕੀ ਚੱਲ ਰਿਹਾ ਆ, ਉਸ ਉੱਤੇ ਚਰਚਾ ਹੋਣੀ ਆ, ਉਹ ਆਪਾਂ ਗੱਲ ਕਰਾਂਗੇ। ਤੇ ਫਿਰ ਪ੍ਰੋਗਰਾਮ ਦੇ ਪਿਛਲੇ ਹਿੱਸੇ ਦੇ ਵਿੱਚ ਗੱਲ ਕਰਨੀ ਆ ਜਿਹੜਾ ਜਸਟਿਨ ਟਰੂਡੋ ਨੂੰ ਬੀਤੇ ਦਿਨੀ ਉੱਥੇ ਜਿਹੜੀ ਇੰਟੈਲੀਜੈਂਸ ਦੀਆਂ ਹੀਅਰਿੰਗਸ ਹੋ ਰਹੀਆਂ ਸੀ, ਉੱਥੇ ਜੋ ਸਵਾਲ ਜਵਾਬ ਹੋਏ ਆ, ਉਸ ਵਿੱਚ ਕੀ ਆ, ਸਵਾਲਾਂ 'ਚ ਕੀ ਆ ਤੇ ਉਹਨਾਂ ਦੇ ਉੱਤਰ ਦੇ ਵਿੱਚ ਕੀ ਕੁਝ ਲੁਕਿਆ ਪਿਆ ਆ, ਉਸ ਬਾਰੇ ਆਪਾਂ ਚਰਚਾ ਜਿਹੜੀ ਕਰਾਂਗੇ। ਤੇ ਸ਼ੁਰੂਆਤ ਆਪਾਂ ਅਵਤਾਰ ਸਿੰਘ ਜੀ ਕਰਦੇ ਹਾਂ ਅਮਰੀਕਾ ਨੂੰ ਲੈ ਕੇ। ਫੋਰਨ ਅਫੇਅਰਸ ਦੇ ਵਿੱਚ ਅੱਜ ਅਮਰੀਕਾ ਦੀ ਚੀਨ ਨੂੰ ਲੈ ਕੇ ਉਸ ਦੀ ਜਿਹੜੀ ਨੀਤੀ ਆ, ਉਸ ਸੰਬੰਧੀ ਲੰਮਾ ਚੌੜਾ ਅੱਜ ਇੱਕ ਲੇਖ ਜਿਹੜਾ ਉਹ ਛਪਿਆ ਪਿਛਲੇ ਦਿਨਾਂ ਦੇ ਵਿੱਚ। ਇਹਦੇ ਮੁੱਢਲੇ ਸੰਕੇਤ ਕੀ ਨੇ? ਹਾਂਜੀ ਹਾਂਜੀ, ਸੋ ਆਪਾਂ ਦੇਖ ਰਹੇ ਹਾਂ ਵੀ ਚਾਈਨਾ ਜਿਹੜਾ ਹੈਗਾ, ਆਪਾਂ ਪਿਛਲੇ ਜਿਹੜੇ ਇੱਕ ਦੋ ਆਰਟੀਕਲ ਵੀ ਛਪੇ ਆ ਫੋਰਨ ਅਫੇਅਰਸ ਵਿੱਚ, ਈਵਨ ਚਾਹੇ ਮਿਸਟਰ ਬਲਿੰਕਨ ਦਾ ਸੀ ਜਾਂ ਫਿਰ ਐਨਐਸਏ ਦਾ ਸੀ। ਇੱਕ ਲਾਸਟ ਆਪਾਂ ਹੋਰ ਕਰਿਆ ਸੀਗਾ, ਜਿਹਨੂੰ ਟੱਚ ਕਰਿਆ ਸੀ, ਉਹਦੇ ਵਿੱਚ ਆਇਆ ਸੀਗਾ ਵੀ ਚਾਈਨਾ ਜਿਹੜੀ ਵੱਡੀ ਥ੍ਰੈਟ ਦੇ ਤੌਰ ਤੇ ਵੈਸਟਰਨ ਵਰਲਡ ਲਈ, ਇਕੱਲੇ ਅਮਰੀਕਾ ਲਈ ਨਹੀਂ, ਵੈਸਟਰਨ ਵਰਲਡ ਲਈ ਤੇ ਡੈਮੋਕ੍ਰੈਟਿਕ ਪ੍ਰੋਸੈਸ ਲਈ ਇੱਕ ਵੱਡੀ ਥ੍ਰੈਟ ਦੇ ਤੌਰ ਤੇ ਉੱਭਰ ਰਿਹਾ ਹੈਗਾ, ਹਨਾ। ਸੋ ਵੈਸਟ ਆ ਜਿਹੜਾ ਬੜੀ ਇੱਕ ਤਰ੍ਹਾਂ ਨਾਲ ਟੇਮਿੰਗ ਜੀ ਸਿਚੁਏਸ਼ਨ ਆ ਵੀ ਉਹਦੇ ਨਾਲ ਚੰਗੇ ਰਿਲੇਸ਼ਨ ਬਣਾ ਕੇ ਰੱਖੇ ਜਾਣ, ਜਾਂ ਉਹਦੇ ਨਾਲ ਕੋਈ ਲੈ ਦੇ ਕਰ ਲਿਆ ਜਾਵੇ, ਉਹਦੇ ਨਾਲ ਗੱਲਬਾਤ ਜਾਂ ਇਨਕਲੂਸਿਵਨੈਸ ਆ ਉਹ ਕਰੀ ਜਾਵੇ। ਸੋ ਇਸ ਸੰਦਰਭ 'ਚ ਇਹਨਾਂ ਵੈਸਟ ਦੀਆਂ ਇਹਨਾਂ ਜਿਹੜੀਆਂ ਨੀਤੀਆਂ ਨੇ ਤੇ ਪਾਲਿਸੀਜ਼ ਆ, ਉਹਨਾਂ ਨੂੰ ਸਾਹਮਣੇ ਰੱਖ ਕੇ ਦੋ ਸੀਨੀਅਰ ਜਿਹੜੇ ਹੈਗੇ ਆ ਵਿਦਵਾਨ ਆ, ਉਹਨਾਂ ਦਾ ਆਰਟੀਕਲ ਆਇਆ। ਇੱਕ ਹੈਗਾ ਮੈਟ ਪੋਟਿੰਗਰ ਤੇ ਦੂਜੇ ਹੈਗੇ ਮਾਈਕ ਗਲੈਂਗਰ। ਸੋ ਇਹਨਾਂ ਦਾ ਰੀਸੈਂਟਲੀ ਜਿਹੜਾ ਇਹ ਨਵਾਂ ਇਸ਼ੂ ਆਇਆ ਫੋਰਨ ਅਫੇਅਰਸ ਦਾ, ਉਹਦੇ ਵਿੱਚ ਆਰਟੀਕਲ ਛਪਿਆ ਹੈਗਾ, ਜੀ। No substitute for victory. America's competition with China must be won, not be managed, ਹੈ ਨਾ। ਉਹ ਕਹਿੰਦੇ ਵੀ ਸਾਨੂੰ ਮੈਨੇਜ ਕਰਨ ਦੀ ਲੋੜ ਨਹੀਂ ਹੈ, ਸਾਨੂੰ ਤਾਂ ਇਹ ਜਿਹੜਾ ਕੰਪੀਟੀਸ਼ਨ ਆ ਉਹ ਜਿੱਤਣਾ ਪੈਣਾ। ਉਹ ਕਹਿੰਦਾ ਵੀ ਜਿਹੜਾ ਚਾਈਨਾ ਹੈ ਉਹ ਲਗਾਤਾਰ ਸਾਡੇ ਵੈਸਟਰਨ ਵਰਲਡ ਦੀਆਂ ਜਿਹੜੀਆਂ ਵੈਲਿਊਜ਼ ਆ, ਡੈਮੋਕ੍ਰੈਟਿਕ ਵੈਲਿਊਜ਼ ਆ, ਉਹਦੇ ਲਈ ਚੈਲੰਜ ਬਣ ਰਿਹਾ ਹੈਗਾ। ਉਹ ਅੰਡਰਮਾਈਨ ਕਰ ਰਿਹਾ ਸਾਡੇ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨੂੰ, ਔਰ ਇੰਨਾ ਆਪਾਂ ਕਹਿ ਸਕਦੇ ਵੀ ਇੰਨਾ ਜਾਬਰ ਢੰਗ ਨਾਲ ਅੰਡਰਮਾਈਨ ਕਰ ਰਿਹਾ, ਉਹਨੂੰ ਲੱਗ ਰਿਹਾ ਵੀ ਮੈਨੂੰ ਰੋਕਣ ਵਾਲਾ ਕੋਈ ਨਹੀਂ ਹੈ ਨਾ। ਸੋ ਵੀ ਜਿਸ ਤਰ੍ਹਾਂ ਉਹ ਇੱਕ ਤਰ੍ਹਾਂ ਮਿਲਟਰੀ ਪਾਵਰ ਵਧਾ ਰਿਹਾ ਹੈ, ਦੂਜਾ ਡਿਪਲੋਮੈਟਿਕਲੀ ਅਮਰੀਕਾ ਦੀ ਉਹ ਕੋਈ ਵੀ ਗੱਲ ਨਹੀਂ ਸੁਣ ਰਿਹਾ। ਉਹ ਆਪਣੀ ਇੱਕ ਬਰੂਟਲ ਫੋਰਨ ਪਾਲਿਸੀ ਆ, ਜਿਹੜੀ ਆਪਣੀ ਵਨ ਸਾਈਡਡ ਫੋਰਨ ਪਾਲਿਸੀ ਆ, ਉਹ ਚਲਾ ਰਿਹਾ ਹੈ। ਹਿਊਮਨ ਰਾਈਟਸ, ਇੰਟਰਨਲੀ ਹਿਊਮਨ ਰਾਈਟਸ ਵੈਲਿਊਜ਼ ਦੀ ਉਹ ਕੋਈ ਵੀ ਕਦਰ ਨਹੀਂ ਕਰ ਰਿਹਾ। ਤੇ ਜਿਹੜਾ ਵਰਲਡ ਵਾਈਡ ਆ, ਉਹ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਮੁਲਕਾਂ ਨਾਲ ਜਿਹੜੀਆਂ ਡਿਕਟੇਟਰਾਨਾ ਕਿਸਮ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਹਮਾਇਤ ਦੇ ਰਿਹਾ, ਔਰ ਉਹਨਾਂ ਦੇ ਜਿਹੜੇ ਪੈਰ ਆ ਜਮਾਉਣ ਦੇ ਯਤਨ ਕਰ ਰਿਹਾ ਹੈਗਾ। ਤੇ ਦੂਜਾ ਹਥਿਆਰਾਂ ਦੀ ਜਿਹੜੀ ਮੰਡੀ ਆ, ਉਹਦੇ ਵਿੱਚ ਉਹ ਬਹੁਤ ਵੱਡਾ ਪਸਾਰਾ ਕਰ ਰਿਹਾ। ਆਪਣੀ ਮਿਲਟਰੀ ਦਾ ਉਹਨੇ ਬਹੁਤ ਵੱਡਾ ਪਸਾਰਾ ਕਰ ਲਿਆ, ਕਨਵੈਨਸ਼ਨਲ ਮਿਲਟਰੀ ਦਾ, ਔਰ ਜਿਹੜੇ ਉਹਦੇ ਐਟੋਮਿਕ ਹਥਿਆਰ ਆ ਉਹ 2020 ਤੋਂ ਬਾਅਦ ਹੁਣ ਡਬਲ ਹੋ ਗਏ ਹੋਇਆ, 4 ਸਾਲਾਂ 'ਚ ਡਬਲ ਕਰ ਲਏ ਹੋਇਆ ਉਹਨੇ, ਹੈ ਨਾ। ਉਹ ਇਹ ਤੇ ਦੂਸਰਾ ਹੈਗਾ ਵੀ ਜਿਹੜੀਆਂ ਟ੍ਰੇਡ ਦਾ ਕੰਪੀਟੀਸ਼ਨ ਆ, ਉਹਦੇ 'ਚ ਜਿਹੜੀਆਂ ਚਿਪ ਮੇਕਿੰਗ ਆ ਤੇ ਮਾਈਕਰੋ ਚਿਪਸ ਦਾ ਜਿਹੜਾ ਕੰਪੀਟੀਸ਼ਨ ਆ, ਉਹਦੇ 'ਚ ਉਹ ਲਗਾਤਾਰ ਅਮਰੀਕਨ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਆ ਜਿਹੜੇ, ਸੋ ਉਹਨਾਂ ਦੀ ਉਲੰਘਣਾ ਕਰਦਾ ਹੋਇਆ ਉਹ ਸਾਰੇ ਤੇ ਇੱਕ ਤਰ੍ਹਾਂ ਨਾਲ ਕਬਜ਼ਾ ਜਮਾਉਣ ਦਾ ਯਤਨ ਕਰ ਰਿਹਾ ਹੈਗਾ। ਸੋ ਇਹਨਾਂ ਦੋਵਾਂ ਮੁਲਕਾਂ ਨੇ ਆਖਿਆ ਹੈ ਵੀ ਸਾਨੂੰ ਹੁਣ ਉਹਨੂੰ ਅਪੀਜ਼ ਕਰਨ ਦੀ ਲੋੜ ਨਹੀਂ ਹੈ, ਵੀ ਸਾਨੂੰ ਉਹਦੇ ਨਾਲ ਕੋਈ ਬਹੁਤ ਆਪਾਂ ਕਹੀਏ ਵੀ ਦੋਸਤਾਨਾ ਜਾਂ ਬਰਾਬਰ ਦੇ ਜਿਹੜੇ ਰਿਲੇਸ਼ਨ ਆ ਉਹ ਬਣਾਉਣ ਦੀ ਲੋੜ ਨਹੀਂ ਹੈ। ਜਿਹੜੀ ਅਮਰੀਕਾ ਦੀ ਫੋਰਨ ਪਾਲਿਸੀ ਚਾਹੀਦੀ ਆ, ਉਹ ਅਮਰੀਕਾ ਫਸਟ ਚਾਹੀਦੀ ਹੈਗੀ ਆ, ਜਾਂ ਵੈਸਟਰਨ ਵਰਲਡ ਦੀ ਜਿਹੜੀ ਤਾਕਤ ਆ, ਵੀ ਚਾਈਨਾ ਵੈਸਟਰਨ ਵਰਲਡ ਦੀ ਤਾਕਤ ਨੂੰ ਜਦੋਂ ਤੱਕ ਸਮਝਦਾ ਨਹੀਂ ਹੈ ਜਾਂ ਮੰਨਦਾ ਨਹੀਂ ਹੈ, ਹਾਂ, ਜਾਂ ਤੇ ਜਦੋਂ ਉਹ ਰੈਕਗਨਾਈਜ਼ ਨਹੀਂ ਕਰਦਾ ਵੀ ਮੈਂ ਇਹਨਾਂ ਨੂੰ ਜਿੱਤ ਨਹੀਂ ਸਕਦਾ, ਸੋ ਉਹਨੂੰ ਮਾਨਸਿਕ ਤੌਰ ਤੇ, ਔਰ ਆਪਾਂ ਕਹਿ ਸਕਦੇ ਹਾਂ ਵੀ ਯੁੱਧ ਦੇ ਮੈਦਾਨ ਵਿੱਚ, ਜਿਹੜੀ ਠੰਡੀ ਜੰਗ ਦੇ ਮੈਦਾਨ ਵਿੱਚ ਹਰਾਉਣ ਦੇ ਜਿਹੜੇ ਯਤਨ ਆ, ਸੋ ਸਾਨੂੰ ਉਹਦੇ ਨਾਲ ਮੈਨੇਜ ਕਰਨ ਦੀ ਲੋੜ ਨਹੀਂ, ਬਰਾਬਰ ਦੇ ਧਿਰ ਰੱਖਣ ਦੀ ਲੋੜ ਨਹੀਂ, ਉਹਨੂੰ ਤਾਂ ਉਸੇ ਤਰ੍ਹਾਂ ਹਰਾਉਣਾ ਪੈਣਾ ਜਿਸ ਤਰ੍ਹਾਂ 1991 ਵਿੱਚ ਅਸੀਂ ਸੋਵੀਅਤ ਸੰਘ ਨੂੰ ਤੋੜ ਕੇ ਹਰਾਇਆ ਸੀ, ਹੈ ਨਾ।
ਸੋ ਉਹਨਾਂ ਨੇ ਲਗਾਤਾਰ, ਅੱਗੇ ਆਪਾਂ ਗੱਲ ਕਰਾਂਗੇ ਵੀ ਸੋਵੀਅਤ ਸੰਘ ਨਾਲ ਵੀ ਇਸ ਤਰ੍ਹਾਂ ਦੀ ਪਾਲਿਸੀ ਹੈ ਜਿਹੜੀ ਅਪਣਾਈ ਜਾਂਦੀ ਰਹੀ ਹੈਗੀ ਆ, ਵੀ ਜਿੱਥੇ ਉਹਨੂੰ 1970 ਤੱਕ ਇਹ ਪਾਲਿਸੀ ਅਪਣਾਈ ਜਾਂਦੀ ਸੀ ਸੋਵੀਅਤ ਸੰਘ ਨਾਲ ਵੀ ਮਿਲ ਕੇ ਚੱਲੋ, ਰਲ ਮਿਲ ਕੇ ਚੱਲੋ, ਇੱਕ ਦੂਜੇ ਦੇ ਟ੍ਰੇਡ ਦਾ ਸਵਾਗਤ ਕਰੋ, ਇੱਕ ਦੂਜੇ ਨਾਲ ਡਿਪਲੋਮੈਟਿਕ ਰਿਲੇਸ਼ਨ ਰੱਖੋ। ਉਹ ਕਹਿੰਦਾ ਵੀ ਉਹਨਾਂ ਅਮਰੀਕਾ ਦੀਆਂ ਉਹਨਾਂ ਨਰਮ ਨੀਤੀਆਂ ਨੇ ਸੋਵੀਅਤ ਸੰਘ ਨੂੰ ਇੰਨਾ ਵੱਡਾ ਇੱਕ ਤਰ੍ਹਾਂ ਨਾਲ ਭਸਮਾਸਰ ਬਣਾ ਦਿੱਤਾ ਵੀ ਮੁੜ ਕੇ ਉਹ ਡੈਮੋਕ੍ਰੈਟਿਕ ਵਰਲਡ ਨੂੰ, ਸਮੁੱਚੇ ਵੈਸਟਰਨ ਵਰਲਡ ਨੂੰ ਤੇ ਡੈਮੋਕ੍ਰੇਟਿਕ ਇੰਸਟੀਟਿਊਸ਼ਨ ਨੂੰ ਚੁਣੌਤੀ ਦੇਣ ਲੱਗ ਗਿਆ। ਤੇ ਫਿਰ ਜਦੋਂ ਗੱਲ ਸਮਝ ਆਈ ਆ ਕੇ, ਉਦੋਂ ਤੱਕ ਬਹੁਤ ਅੱਗੇ ਲੰਘ ਗਿਆ ਸੀ ਕੰਮ। ਉਹ ਤੋਂ ਬਾਅਦ ਫਿਰ ਅਮਰੀਕਾ ਨੇ ਉਹ ਸਟੈਪ ਚੱਕਿਆ ਵੀ ਜਿਹਦੇ ਵਿੱਚ ਉਹਨਾਂ ਨੇ ਆਪਣੀ ਚੌਧਰ ਤੇ ਆਪਣੀ ਜਿਹੜੀ ਤਾਕਤ ਆ ਉਹ ਦਿਖਾਈ, ਤੇ ਉਹਦੇ ਜਿਹੜੇ 15 ਟੁਕੜੇ ਕਰਕੇ ਉਹਨੂੰ ਵੱਖ-ਵੱਖ ਭਾਗਾਂ ਵਿੱਚ ਜਿਹੜਾ ਵੰਡ ਦਿੱਤਾ ਹੋਇਆ। ਸੋ ਇਸ ਆਰਟੀਕਲ ਦਾ ਵੀ ਸੰਕੇਤ ਇਹ ਹੋਈ ਆ ਵੀ ਚਾਈਨਾ ਦੇ ਵੱਧਦੇ ਹੋਏ ਕਦਮਾਂ ਦੇ ਸੰਦਰਭ ਵਿੱਚ ਸਾਨੂੰ ਸ਼ੀ ਜਿਨਪਿੰਗ ਤੇ ਇੱਕ ਤਾਂ ਪਾਬੰਦੀਆਂ ਲਾਉਣੀਆਂ ਪੈਣਗੀਆਂ ਬਹੁਤ ਸਾਰੀਆਂ, ਤਾਂ ਕਿ ਉਹ ਆਪਣੀਆਂ ਜਿਹੜੀਆਂ ਇਹ ਮਾਰੂ ਨੀਤੀਆਂ ਨੇ ਉਹਨਾਂ ਨੂੰ ਅੱਗੇ ਨਾ ਵਧਾ ਸਕੇ। ਤੇ ਦੂਜਾ, ਇੱਕ ਹੁਣ ਜਦੋਂ ਉਹਨਾਂ ਨੇ ਰੂਸ ਦਾ ਸੰਕੇਤ ਦਿੱਤਾ ਵੀ ਅਸੀਂ USSR ਨੂੰ ਤੋੜਿਆ, ਵੀ ਸਾਨੂੰ ਉਸ ਤਰ੍ਹਾਂ ਦੀ ਪਾਲਿਸੀ ਲਿਆਉਣੀ ਚਾਹੀਦੀ ਆ, ਇਟ ਮੀਨਸ ਮਾਈਲਡ ਸੰਕੇਤ ਜਿਹੜਾ ਬਿਹਾਈਂਡ ਦੀ ਸੀਨ ਇਹ ਹੈਗਾ ਵੀ ਸਾਨੂੰ ਹੌਲੀ ਹੌਲੀ ਅਗਲੇ 20-25-30 ਸਾਲਾਂ 'ਚ ਚਾਈਨਾ ਦਾ ਵੀ USSR ਵਾਲਾ ਹਾਲ ਹੈ ਜਿਹੜਾ ਉਹ ਕਰਨ ਦੇ ਯਤਨ ਕਰਨੇ ਚਾਹੀਦੇ ਆ। ਸੋ ਇਹਦਾ ਜਿਹੜਾ ਬੇਸਿਕ ਸਟਰਕਚਰ ਆ ਉਸ ਆਰਟੀਕਲ ਦਾ, ਉਹਦੇ ਵਿੱਚੋਂ ਇਹ ਗੱਲਾਂ ਸਾਹਮਣੇ ਆਈਆਂ ਨੇ। ਜਦੋਂ ਆਪਾਂ ਕਈ ਮਹੀਨੇ ਪਹਿਲਾਂ ਗੱਲ ਕੀਤੀ ਸੀ, ਆਈ ਥਿੰਕ ਜੇਕ ਸੁਲੇਵਨ ਦਾ NSA ਵਾਲਿਆਂ ਦਾ ਜਿਹੜਾ ਆਰਟੀਕਲ ਸੀ, ਰੀਸਟਰਕਚਰਿੰਗ ਆਫ ਸਾਊਥ ਈਸਟ ਏਸ਼ੀਆ, ਉਹਦੇ ਵਿੱਚ ਚੀਨ ਨੂੰ ਲੈ ਕੇ ਵੀ ਗੱਲ ਸੀ। ਸੋ ਇਹ ਉਸ ਗੱਲ ਨੂੰ ਅੱਗੇ ਵਧਾਉਂਦਾ ਆਰਟੀਕਲ ਲੱਗਦਾ ਹੈ। ਹਾਂਜੀ। ਸੋ ਉਹਦੇ ਵਿੱਚ ਉਹਨਾਂ ਨੇ ਥੋੜੇ ਜਿਹੜੇ ਹੈਗੇ ਆ ਮਾਈਲਡ ਸੰਕੇਤ ਦਿੱਤੇ ਸੀ, ਪਰ ਆ ਜਿਹੜਾ ਹੈਗਾ ਪੈਟ ਹੁਟਿੰਗਰ ਵਾਲਾ ਆਰਟੀਕਲ ਆ, ਇਹਦੇ ਵਿੱਚ ਉਹਨਾਂ ਨੇ ਬਹੁਤ ਸਪਸ਼ਟ ਕਿਹਾ ਹੈਗਾ ਵੀ ਸਾਨੂੰ ਉਸ ਤਰ੍ਹਾਂ ਦੀ ਜਿਹੜੀ ਇਨਕਲੂਸਿਵ ਜਿਹੜੀ ਹੈਗੀ ਆ ਪਾਲਿਸੀ ਰੱਖਣ ਦੀ ਲੋੜ ਨਹੀਂ ਹੈਗੀ। ਸੋ ਸਾਨੂੰ ਜੰਗ ਜਿੱਤਣ ਵਾਲੀ ਜਿਹੜੀ ਜੰਗ ਹੈ ਉਹ ਲੜਨੀ ਪੈਣੀ ਹੈਗੀ। ਉਹ ਕਹਿੰਦੇ ਵੀ ਲਗਾਤਾਰ ਅਮਰੀਕਾ ਉਹਨਾਂ ਨੂੰ ਅਪੀਲ ਕਰਦਾ ਰਿਹਾ, ਕਿਉਂਕਿ ਉਹਨਾਂ ਨੇ ਦੱਸਿਆ ਵੀ ਪਿਛਲੇ ਸਾਲ ਜੋ ਬਾਈਡਨ ਨੇ, ਉਹਨਾਂ ਨੇ ਪਿਛਲੇ ਸਾਲ ਗਰਮੀਆਂ ਵਿੱਚ ਇਹਨਾਂ ਦੀ ਸਰਕਾਰ ਦੀ ਪਾਲਿਸੀ ਆਈ ਵੀ ਅਮਰੀਕਾ ਜਿਸ ਤਰ੍ਹਾਂ ਚਾਈਨਾ ਕਨਫਰੰਟੇਸ਼ਨਲ ਹੋ ਰਿਹਾ, ਇੱਕ ਤਰ੍ਹਾਂ ਨਾਲ ਅਮਰੀਕਾ ਦੀ ਵਿਰੋਧਤਾ ਕਰ ਰਿਹਾ, ਵੀ ਆਪਾਂ ਕਿਤੇ ਨਾ ਕਿਤੇ ਉਹਦੇ ਨਾਲ ਡਿਪਲੋਮੈਟਿਕ ਰਿਲੇਸ਼ਨ ਵਧੀਆ ਕਰਕੇ ਉਹਨੂੰ ਇੱਕ ਤਰ੍ਹਾਂ ਨਾਲ ਲੀਹ ਤੇ ਲਿਆਉਣ ਦਾ ਯਤਨ ਕਰੀਏ। ਇਹਨਾਂ ਨੇ ਪੰਜ ਡਿਪਲੋਮੈਟਸ ਆ, ਐਂਥਨੀ ਬਲਿੰਕਨ ਦੀ ਅਗਵਾਈ ਹੇਠ 5 ਡਿਪਲੋਮੈਟਸ ਆ ਜਿਹੜੇ ਉਹ ਚਾਈਨਾ ਭੇਜੇ ਵੀ ਤਾਂ ਕਿ ਉਹਦੇ ਨਾਲ ਗੱਲਬਾਤ ਕੀਤੀ ਜਾ ਸਕੇ। ਸੋ ਉਸ ਆਰਟੀਕਲ ਵਿੱਚ ਜੋ ਉਹਨਾਂ ਨੇ ਸ਼ਬਦਾਵਲੀ ਵਰਤੀ ਉਹ ਤੋਂ ਐਂ ਲੱਗਦਾ ਵੀ ਉਹਨੇ ਤੁਹਾਨੂੰ ਬੇਰਾ ਵੱਟੇ ਨਹੀਂ ਪੁੱਛਿਆ। ਸੋ ਇਹਦਾ ਮਤਲਬ ਇਹ ਆ ਵੀ ਤੁਹਾਡੇ 5 ਡਿਪਲੋਮੈਟਸ ਨੂੰ ਉਹਨੇ ਬੇਰਾ ਵੱਟੇ ਨਹੀਂ ਪੁੱਛਿਆ, ਹਨਾ, ਵੀ ਮਤਲਬ ਕਿ ਇੱਕ ਤਰ੍ਹਾਂ ਨਾਲ ਬੇਇੱਜ਼ਤੀ ਹੋਈ। ਉਹਨੇ ਜਿਹੜੇ ਮਾਈਕਰੋਸਾਫਟ ਦੇ ਮੁਖੀ ਆ ਉਹਨੂੰ ਤਾਂ ਬੜੀ ਸਤਿਕਾਰਤ ਥਾਂ ਦਿੱਤੀ, ਆਪਣੇ ਐਨ ਲਾਗੇ ਬਿਠਾਇਆ, ਪਰ ਜਿਹੜੇ ਤੁਹਾਡੇ ਡਿਪਲੋਮੈਟ ਸੀ ਉਹਨਾਂ ਨੂੰ ਇੱਕ ਤਰ੍ਹਾਂ ਨਾਲ, ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਵੀ ਬੇਇੱਜ਼ਤ ਕਰਨ ਵਰਗਾ ਜਿਹੜਾ ਰਵੱਈਆ ਸੀ ਸ਼ੀ ਜਿਨਪਿੰਗ ਦਾ, ਉਹ ਰਿਹਾ ਹੈਗਾ। ਔਰ ਕਹਿੰਦਾ ਵੀ ਉਸ ਸੰਦਰਭ ਵਿੱਚ 2 ਫੈਸਲੇ ਹੋਏ ਸੀ ਉਦੋਂ, ਵੀ ਇੱਕ ਤਾਂ ਜਿਹੜਾ ਇਹ ਹੈਗਾ ਵੀ ਜਿਹੜੀ ਬਾਇਲੇਟਰਲ ਮਿਲਟਰੀ ਐਕਸਰਸਾਈਜ਼ ਆ ਉਹ ਆਪਾਂ ਅੱਗੇ ਤੋਂ ਅੱਗੇ ਚੱਲਦੀ ਰੱਖੀਏ ਵੀ ਤਾਂ ਕਿ ਰਿਲੇਸ਼ਨ ਆ ਜਿਹੜੇ ਵੱਧ ਸਕਣ। ਕਹਿੰਦਾ ਉਦੋਂ ਉਹ ਮੰਨ ਗਿਆ, ਜਿਹੜੀ 5 ਡਿਪਲੋਮੈਟਸ ਨੇ ਗੱਲ ਕੀਤੀ ਸੀ, ਉਹ ਤੋਂ ਬਾਅਦ ਉਹਨੇ ਆਪਣੇ ਤੌਰ ਤੇ ਕਹਿਤਾ ਵੀ ਅਸੀਂ ਨਹੀਂ ਮਿਲਟਰੀ ਐਕਸਰਸਾਈਜ਼ ਕਰਨੀ ਤੁਹਾਡੇ ਨਾਲ। ਤੇ ਦੂਸਰਾ ਇਹ ਸੀਗਾ ਵੀ ਜਿਹੜੀ ਟੈਕਨੋਲੋਜੀ ਦੀ ਥੈਫਟ ਹੈਗੀ ਆ, ਸੋ ਟੈਕਨੋਲੋਜੀ ਦੀ ਥੈਫਟ ਵਿੱਚ ਵੀ ਜਿਹੜੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ, ਕਹਿੰਦਾ ਵੀ ਉਹਦੇ ਤੇ ਵੀ ਉਦੋਂ ਮੰਨ ਗਏ ਸੀ, ਉਹ ਤੋਂ ਬਾਅਦ ਉਹਨੇ ਜਿਹੜੇ ਪੈਰ ਆ ਪਛਾਂ ਖਿੱਚ ਰਿਹਾ ਗਿਆ। ਸੋ ਇੱਕ ਤਰ੍ਹਾਂ ਨਾਲ ਇਹਨਾਂ ਦੋਹਾਂ ਲੇਖਕਾਂ ਨੇ ਕਿਹਾ ਵੀ ਸਾਨੂੰ ਇਹ ਗੱਲ ਮੰਨਣ ਵਿੱਚ ਕੋਈ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਵੀ ਉਹ ਇੱਕ ਠੰਡੀ ਜੰਗ ਲੜ ਰਿਹਾ ਹੈ ਨਾ। ਸੋ ਅਸੀਂ ਅੱਖਾਂ ਮੀਚ ਕੇ ਬੈਠੇ ਰਹੀਏ ਵੀ ਦੇयर इज नो ਕੋਲਡ ਔਰ ਹੌਟ ਵਾਰ, ਹੈ ਨਾ, ਵੀ ਇਹਨੂੰ ਡਿਨਾਈ ਕਰੀ ਜਾਣਾ ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਹੋਊਗਾ। ਸੋ ਜਿੰਨੀ ਜਲਦੀ ਬਾਈਡਨ ਪ੍ਰਸ਼ਾਸਨ ਆ ਜਿਹੜਾ ਉਹ ਇਹ ਗੱਲ ਸਮਝ ਲਵੇਗਾ ਵੀ ਸਾਡੇ ਖਿਲਾਫ ਜਿਹੜਾ ਚੀਨ ਹੈਗਾ ਉਹ ਇੱਕ ਤਰ੍ਹਾਂ ਨਾਲ ਜੰਗ ਲੜ ਰਿਹਾ ਹੈ, ਕੋਲਡ ਵਾਰ ਆਲਰੇਡੀ ਲੜ ਰਿਹਾ ਹੈ, ਜਿੱਥੇ ਸਾਡੀਆਂ ਜਿਹੜੀਆਂ ਪਾਕਟਸ ਨੇ ਉਹਨਾਂ ਵਿੱਚ ਜਾ ਰਿਹਾ ਹੈ, ਵੱਖ-ਵੱਖ ਮੁਲਕਾਂ ਨਾਲ ਉਹ ਸੰਬੰਧ ਵਧਾ ਰਿਹਾ ਹੈ। ਔਰ ਉਹ ਕਹਿੰਦਾ ਵੀ ਜਿਹੜੀ ਚਾਈਨਾ ਦਾ ਹੀ ਸ਼ੀ ਜਿਨਪਿੰਗ ਨੇ ਇੱਕ ਕਾਨਫਰੰਸ ਵਿੱਚ, ਉਹਨਾਂ ਦੀ ਆਪਣੀ ਪਾਰਟੀ ਕਾਨਫਰੰਸ ਵਿੱਚ ਬੋਲਿਆ ਵੀ ਜਿੰਨੀ ਦੁਨੀਆ ਵਿੱਚ ਗੜਬੜ ਹੋ ਸਕਦੀ ਹੈ ਉਹ ਸਾਨੂੰ ਕਰਨੀ ਚਾਹੀਦੀ ਹੈ ਤਾਂ ਕਿ ਅਮਰੀਕਾ ਨੂੰ ਉਲਝਾਈ ਰੱਖਿਆ ਜਾਵੇ। ਉਹਨਾਂ ਦਾ ਇਹ ਹੈਗਾ, ਹਨਾ, ਵੀ ਸੈਂਟਰ ਪਾਲਿਸੀ ਆਫ देयर ਫੋਰਨ ਪਾਲਿਸੀ ਇਜ਼ ਟਰਮੋਇਲ ਇਨ ਦੀ ਵਰਲਡ ਆਰਡਰ। ਸੋ ਟਰਮੋਇਲ ਆ ਜਿਹੜਾ ਵਰਲਡ ਆਰਡਰ ਵਿੱਚ ਉਹ ਲਗਾਤਾਰ ਬਣਦਾ ਰੱਖਿਆ ਜਾਵੇ ਤਾਂ ਕਿ ਉਸ ਟਰਮੋਇਲ ਕਾਰਨ ਅਮਰੀਕਾ ਜਿਹੜਾ ਵੱਖ-ਵੱਖ ਮੋਰਚਿਆਂ ਤੇ ਅੰਗੇਜ ਰਹੇ ਤੇ ਅਸੀਂ ਆਪਣੀਆਂ ਜਿਹੜੀ ਉਹਦੇ ਓਲੇ ਹੇਠ ਆ ਜਿਹੜੀ ਆਪਣੀ ਯੁੱਧ ਨੀਤੀ, ਆਪਣੀ ਮਿਲਟਰੀ, ਆਪਣੇ ਜਿਹੜੇ ਨਿਊਕਲੀਅਰ ਵੈਪਨਸ ਆ ਉਹ,
ਤੇ ਆਪਣੀ ਜਿਹੜੀ ਟੈਕਨੋਲੋਜੀਕਲ ਐਜ ਆ ਉਹ ਅਮਰੀਕਾ ਤੋਂ ਉੱਪਰ ਲੈ ਕੇ, ਸੋ ਅਮਰੀਕਾ ਨੂੰ ਕਿਤੇ ਨਾ ਕਿਤੇ ਆਪਾਂ ਥੱਲੇ ਟੇਕ ਕੇ ਜਿਹੜਾ ਇਹ ਨਾਨ ਵੈਸਟਰਨ ਆਰਡਰ ਆ, ਜਿਹਦੇ ਵਿੱਚ ਰਸ਼ੀਆ, ਈਰਾਨ, ਵੈਨਜ਼ੂਏਲਾ, ਇੰਡੀਆ, ਬ੍ਰਾਜ਼ੀਲ ਆ, ਵੀ ਇਹਨਾਂ ਦਾ ਜਿਹੜਾ ਵਰਲਡ ਆਰਡਰ ਆ ਉਹ ਥੋਪੀਏ ਤੇ ਵੈਸਟਰਨ ਵਰਲਡ ਨੂੰ ਜਿਹੜੀ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਆ ਵੈਸਟਰਨ ਵਰਲਡ ਦੇ, ਉਹਨਾਂ ਨੂੰ ਤਬਾਹ ਕਰਕੇ ਅਸੀਂ ਤਾਨਾਸ਼ਾਹੀ ਵਾਲੀ ਨੀਤੀ ਆ ਜਿਹੜੀ ਉਹ ਵੈਸਟਰਨ ਜਿਹੜੀ ਹੈਗੀ ਆ ਵਰਲਡ ਆਰਡਰ ਵਿੱਚ ਲੈ ਕੇ ਆਈਏ। ਸੋ ਇਹਨਾਂ ਦੋਵਾਂ ਲੇਖਕਾਂ ਨੇ ਇਹ ਸੰਕੇਤ ਦਿੱਤਾ ਹੈਗਾ ਵੀ ਸਾਨੂੰ ਕਮਜ਼ੋਰ ਨਹੀਂ ਹੋਣਾ ਚਾਹੀਦਾ, ਉਹਦੇ ਨਾਲ ਮੈਨੇਜ ਕਰਨ ਦੀ ਕੋਈ ਲੋੜ ਨਹੀਂ, ਉਹਦਾ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਵੀ ਉਹਦੇ ਨਾਲ ਜੰਗ ਇਹੋ ਜਿਹੀ ਲੜੋ ਵੀ ਉਹਨੂੰ ਹਰਾਉਣਾ ਅਸੀਂ, ਸਿਰਫ ਉਹਦੀ ਹਾਰ ਚੋਂ ਹੀ ਜਿਹੜੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਆ ਉਹ ਬਚਣੀਆਂ, ਵਰਨਾ ਜਿਹੜਾ ਧੱਕਾ ਉਹ ਅਗਲੇ 50-60 ਸਾਲਾਂ ਨੂੰ ਸਾਨੂੰ ਲਾਊਗਾ, ਫਿਰ ਸਾਡੇ ਤੋਂ ਨਾ ਚੀਨ ਕਾਬੂ ਆਉਣਾ, ਨਾ ਚੀਨ ਵੱਲੋਂ ਜਿਹੜਾ ਨੁਕਸਾਨ ਕੀਤਾ ਜਾਣਾ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਐਂਡ ਵੈਲਿਊਜ਼ ਦਾ, ਉਹ ਸਾਤੋਂ ਕਾਬੂ ਆ ਸਕਣਾ। ਸੋ ਇਹ ਉਹਨਾਂ ਨੇ ਆਖਿਆ। ਸੋ ਚਾਈਨਾ ਦਾ ਮੁੱਖ ਮਕਸਦ ਇਹੀ ਆ ਵੀ ਖੜਕਾ ਦੜਕਾ ਜਾਰੀ ਰੱਖੋ, ਵੈਸਟ ਨੂੰ ਇੱਕ ਪਾਸੇ ਆਰੇ ਲਾਈ ਰੱਖੋ ਤੇ ਆਪ ਹੌਲੀ ਹੌਲੀ ਆਪਣੇ ਜਿਹੜੇ ਪੈਰ ਆ ਪਸਾਰੀ ਚੱਲੋ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਇਹਨਾਂ ਦੋਹਾਂ ਉਹਨਾਂ ਨੇ ਇਹੀ ਕਿਹਾ ਵੀ ਦੇਖੋ ਵੀ ਉਹ ਤਾਈਵਾਨ ਵਾਲੇ ਮਸਲੇ ਤੇ ਵੀ ਅਮਰੀਕਾ ਨੂੰ ਅੱਖਾਂ ਦਿਖਾ ਰਿਹਾ ਹੈ ਨਾ। ਸੋ ਜਿਹੜੀਆਂ ਈਵਨ ਹੁਣ ਇਹ ਕਹਿਆ ਜਿਹੜਾ ਉਹਨਾਂ ਨੇ ਸੰਕੇਤ ਦਿੱਤਾ ਵੀ ਜਿਹੜਾ ਆਹ ਉਹਨਾਂ ਦਾ ਇੱਕ ਆਰਥਿਕ ਜਿਹੜਾ ਬਣ ਰਿਹਾ ਸੀਗਾ ਫਰੰਟ, ਉਹ ਆਰਥਿਕ ਫਰੰਟ ਵੀ ਇਸੇ ਕਰਕੇ ਸੀਗਾ ਵੀ ਜਿਹੜੀ ਡਾਲਰ ਦੀ ਸੁਪਰੀਮੇਸੀ ਆ ਜਾਂ ਉਹਦੀ ਇਕਨੋਮਿਕ ਜਿਹੜੀ ਇੱਕ ਤਰ੍ਹਾਂ ਨਾਲ ਐਜ ਹੈਗਾ ਅਮਰੀਕਾ ਦਾ, ਸੋ ਉਹਨੂੰ ਕਿਤੇ ਨਾ ਕਿਤੇ ਨੇ ਭੰਨਿਆ ਜਾ ਸਕੇ। ਸੋ ਦੂਸਰਾ ਹੈਗਾ ਵੀ ਜਿਹੜੇ ਟਰਮੋਇਲਸ ਆ ਉਹ ਵਧਾਏ ਜਾ ਸਕਣ। ਯੂਕਰੇਨ ਵਿੱਚ ਵੀ ਉਹ ਆਖ ਰਿਹਾ ਵੀ ਉਹ ਵੈਸਟਰਨ ਪਾਲਿਸੀਜ਼ ਦੇ ਖਿਲਾਫ ਭੁਗਤ ਰਿਹਾ, ਉਹਨੂੰ ਹਥਿਆਰ ਦੇ ਰਿਹਾ ਰੂਸ ਨੂੰ, ਹਨਾ। ਸੋ ਉੱਤਰੀ ਕੋਰੀਆ ਦੀ ਹਮਾਇਤ ਕਰ ਰਿਹਾ, ਵੈਨਜ਼ੂਏਲਾ ਦੀ ਹਮਾਇਤ ਕਰ ਰਿਹਾ, ਕਿਊਬਾ ਵਿੱਚ ਉਹ ਆਪਣਾ ਇੱਕ ਤਰ੍ਹਾਂ ਨਾਲ ਮਿਲਟਰੀ ਬੇਸ ਆ ਜਿਹੜਾ ਬਣਾ ਰਿਹਾ ਹੈ ਨਾ। ਸੋ ਕਿਊਬਾ ਵਿੱਚ ਮਿਲਟਰੀ ਬੇਸ, ਉਹ ਕਹਿੰਦੇ ਵੀ ਜਦੋਂ ਕਿਊਬਾ ਵਿੱਚ ਮਿਲਟਰੀ ਬੇਸ ਬਣਾਉਣ ਦੀ ਗੱਲ ਸਾਹਮਣੇ ਆਈ ਤਾਂ ਉਸ ਵੇਲੇ ਵੀ ਜਿਹੜੀ ਵਾਈਟ ਹਾਊਸ ਦੇ ਜਿਹੜੇ ਸਪੋਕਸ ਪਰਸਨ ਆ ਉਹਨਾਂ ਨੇ ਇਹਨਾਂ ਨੂੰ ਆਪਾਂ ਕਹਿ ਸਕਦੇ ਵੀ ਅੰਡਰ ਦੀ ਕਾਰਪਟ ਦਬਾਉਣ ਦੀ ਕੋਸ਼ਿਸ਼ ਕਰੀ। ਕਹਿੰਦੇ ਵੀ ਨਹੀਂ, ਜਿੱਦਾਂ ਬਹੁਤ ਮਾਈਲਡਲੀ ਲਿਆ। ਉਹ ਕਹਿੰਦੇ ਵੀ ਇਹਨਾਂ ਨੇ ਕਿਊਬਾ ਵਿੱਚ ਚੀਨ ਦੇ ਜਿਹੜਾ ਮਿਲਟਰੀ ਆਪਰੇਸ਼ਨ ਆ ਜਿਹੜਾ ਉਹ ਅੱਡਾ ਬਣਾ ਰਿਹਾ ਉਹਨੂੰ ਬਹੁਤ ਮਾਈਲਡਲੀ ਲਿਆ ਵੀ ਇਹ ਕੋਈ ਨਵੀਂ ਗੱਲ ਨਹੀਂ, ਉਹ ਥੋੜੀ ਸਰਗਰਮੀ ਤਾਂ ਕਰਦਾ। ਉਹ ਕਹਿੰਦਾ ਥੋੜੀ ਸਰਗਰਮੀ ਨਹੀਂ ਹੈ, ਤੁਹਾਡੇ ਦਰਾਂ ਤੇ ਆ ਕੇ ਉਹ ਤੁਹਾਡੇ ਲਈ ਜਿਹੜਾ ਮਿਲਟਰੀ ਬੇਸ ਆ ਤੁਹਾਡੇ ਲਈ ਚੁਣੌਤੀ ਬਣੇਗਾ। ਉਹਦੇ ਵਿੱਚ ਨਿਊਕਲੀਅਰ ਵੈਪਨਸ ਨੇ, ਹੋਰ ਆਰਸਨਲ ਹੈਗਾ, ਮਿਜ਼ਾਈਲਾਂ ਨੇ, ਜਿਹਦੇ ਅੰਡਰ ਸਮੁੱਚਾ ਅਮਰੀਕਾ ਹੈ ਜਿਹੜਾ ਉਹ ਆ ਸਕਦਾ ਹੈਗਾ। ਸੋ ਲਾਈਟਲੀ ਨਾ ਲਾਓ। ਉਹਨਾਂ ਨੇ ਆਖਿਆ ਕਿ ਵੀ ਚਾਈਨਾ ਸਾਨੂੰ ਬਹੁਤ ਸਾਰੇ ਮੋਰਚਿਆਂ ਤੇ ਉਲਝਾ ਕੇ, ਅਫਗਾਨਿਸਤਾਨ ਵਾਲੇ ਮੋਰਚੇ ਤੇ ਉਲਝਾ ਕੇ, ਇਰਾਕ ਵਾਲੇ ਮੋਰਚੇ ਤੇ ਉਲਝਾ ਕੇ, ਯੂਕਰੇਨ ਤੇ ਹੁਣ ਗਾਜ਼ਾ ਵਾਲੇ ਮੋਰਚੇ ਤੇ ਉਲਝਾ ਕੇ, ਹਨਾ, ਔਰ ਸਾਰੇ ਮੋਰਚਿਆਂ ਤੇ ਉਹ ਐਂਟੀ ਅਮਰੀਕਨ ਫੋਰਸਿਸ ਦੀ ਹਮਾਇਤ ਕਰਦਾ, ਹਨਾ। ਮਤਲਬ ਕਿ ਜਦੋਂ ਜਿੱਥੇ ਵੀ ਗੱਲ ਤੁਰਦੀ ਹੈਗੀ ਆ ਉਹ ਲਗਾਤਾਰ ਵੈਸਟ ਦੇ ਸਮੁੱਚੇ ਗਲੋਬਲ ਐਂਡ ਵਰਲਡ ਆਰਡਰ ਨੂੰ ਡਿਨਾਈ ਕਰਦਾ ਔਰ ਉਹਨੂੰ ਤੋੜ ਦੇਣ ਦਾ ਜਿਹੜਾ ਹੈਗਾ ਯਤਨ ਉਹ ਕਰ ਰਿਹਾ ਹੈਗਾ। ਸੋ ਇਸ ਕਰਕੇ ਅਮਰੀਕਾ ਨੂੰ ਉਹਨਾਂ ਨੇ ਬਹੁਤ ਸਪਸ਼ਟ ਸ਼ਬਦਾਂ ਵਿੱਚ ਕਿਹਾ ਵੀ ਤੁਹਾਨੂੰ ਸੁਚੇਤ ਹੋਣ ਦੀ ਲੋੜ ਹੈ। ਐਂਥਨੀ ਬਲਿੰਕਨ ਨੂੰ, ਜੋ ਬਾਈਡਨ ਨੂੰ ਤੇ ਹੋਰ ਜਿਹੜੇ NSA ਦੇ ਐਡਵਾਈਜ਼ਰ ਨੇ ਉਹਨਾਂ ਨੂੰ ਵੀ ਇਹ ਆਖਿਆ ਹੈਗਾ ਵੀ ਤੁਹਾਡੀਆਂ ਪਾਲਿਸੀਜ਼ ਵਿੱਚੋਂ ਇਹ ਝਲਕਣਾ ਚਾਹੀਦਾ, ਉਹਨੂੰ ਸੰਦੇਸ਼ ਜਾਵੇ ਵੀ ਅਮਰੀਕਾ ਹੁਣ ਉਹ ਅਮਰੀਕਾ ਨਹੀਂ ਰਿਹਾ ਜਿਹੜਾ ਹੱਥ ਮਿਲਾਉਂਦਾ ਤੇ ਜੱਫੀਆਂ ਪਾਉਂਦਾ। ਅਮਰੀਕਾ ਉਹ ਅਮਰੀਕਾ ਜਿਹੜਾ ਮੂੰਹ ਬੰਨਣ ਦੀ ਤਾਕਤ ਰੱਖਦਾ। ਸੋ ਇਸ ਆਰਟੀਕਲ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੇ ਸੰਕੇਤ ਲੈਣ ਦਾ ਯਤਨ ਕਰਿਆ ਹੈ। ਪਿਛਲੇ ਪ੍ਰਸ਼ਾਸਨ ਦੇ ਦੌਰਾਨ ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਵਪਾਰਕ ਕੰਟਰੋਲ ਵੀ ਜਿਹੜੇ ਉਹ ਕੀਤੇ ਗਏ, ਉਹਨਾਂ ਨੇ ਟੈਰਿਫਸ ਵੀ ਜਿਹੜੇ ਉਹ ਵਧਾਏ ਸੀਗੇ। ਉਹ ਹੁਣ ਜਾਰੀ ਰੱਖਣ ਦੀ ਜਿਹੜੀ ਗੱਲ ਆ ਮੌਜੂਦਾ ਪ੍ਰਸ਼ਾਸਨ, ਬਾਈਡਨ ਪ੍ਰਸ਼ਾਸਨ ਜਿਹੜੀ ਆ ਕੀ ਚੀਨ ਨੂੰ ਕਾਬੂ ਕਰਨ ਦੇ ਲਈ ਉਹ ਕਰ ਸਕਦਾ ਹੈ ਜਾਂ ਉਹ ਕਰ ਰਿਹਾ ਹੈ? ਹਾਂਜੀ ਹਾਂਜੀ। ਸੋ ਇਹਦੇ ਵਿੱਚ ਇਹਨਾਂ ਦੋਵਾਂ ਜਿਹੜਾ ਵਿਦਵਾਨਾਂ ਨੇ ਗੱਲ ਕਹੀ ਆ ਵੀ ਜਿਹੜਾ ਡੋਨਾਲਡ ਟਰੰਪ ਨੇ ਜਿਹੜੇ ਲਾਏ ਸੀਗੇ, ਪਾਬੰਦੀਆਂ ਲਾਈਆਂ ਸੀ, ਸੋ ਜੋ ਬਾਈਡਨ ਨੇ ਇਹ ਹੁਣ ਕਹਿੰਦੇ ਵੀ ਇਹ ਪੋਜ਼ਿਟਿਵ ਸਟੈਪ ਲਿਆ ਵੀ ਉਹਨਾਂ ਪਾਬੰਦੀਆਂ ਨੂੰ ਇੱਕ ਤਰ੍ਹਾਂ ਨਾਲ ਕਾਬੂ ਵੀ ਰੱਖਿਆ ਤੇ ਹੋਰ ਜਿਹੜੀਆਂ ਕੰਪਨੀਆਂ ਨੇ, ਜਿਹੜੀਆਂ ਬਲੈਕ ਲਿਸਟਡ ਕੰਪਨੀਆਂ ਨੇ, ਉਹਨਾਂ ਦੀ ਗਿਣਤੀ ਵੀ ਵਧਾਈ ਹੈਗੀ ਆ ਤਾਂ ਕਿ ਉਹ ਆਪਣੀ ਜਿਹੜੀ ਇੱਕ ਤਰ੍ਹਾਂ ਨਾਲ ਉਹਨੂੰ ਖੁੱਲੀ ਛੁੱਟੀ ਮਿਲੀ ਆ ਵੈਸਟਰਨ ਵਰਲਡ ਵੱਲੋਂ, ਉਹਦਾ ਫਾਇਦਾ ਉਠਾ ਕੇ ਅਮਰੀਕਨ ਸੁਪਰੀਮੇਸੀ ਤੇ ਵੈਸਟਰਨ ਵਰਲਡ ਦੀ ਜਿਹੜੀ ਇਕਨੋਮਿਕ ਐਂਡ ਪੋਲੀਟੀਕਲ ਸੁਪਰੀਮੇਸੀ ਆ ਉਹਨੂੰ ਚੁਣੌਤੀ ਦੇਵੇ ਜਾਂ ਉਹਨੂੰ ਆਪਾਂ ਕਹਿ ਸਕਦੇ ਆ ਵੀ ਤੋੜਨ ਦੇ ਯਤਨਾਂ ਵੱਲ ਨਾ ਪਵੇ, ਹਨਾ। ਉਹ ਕਹਿੰਦੇ ਵੀ ਇਹ ਜੋ ਬਾਈਡਨ ਦਾ ਇੱਕ ਵਧੀਆ ਫੈਸਲਾ ਹੈਗਾ, ਜੋ ਬਾਈਡਨ ਪ੍ਰਸ਼ਾਸਨ ਦਾ, ਵੀ ਉਹਨਾਂ ਨੇ ਡੋਨਾਲਡ ਟਰੰਪ ਵਾਲੀਆਂ ਨੀਤੀਆਂ ਨੂੰ ਸਿਰਫ ਕਾਇਮ ਹੀ ਨਹੀਂ ਰੱਖਿਆ, ਵੀ ਨਹੀਂ ਤਾਂ ਕਈ ਵਾਰ ਹੁੰਦਾ ਜਦੋਂ ਪ੍ਰਸ਼ਾਸਨ ਬਦਲ ਜਾਂਦਾ ਉਹ ਪਿੱਛੇ ਪੈਰ ਪਿੱਛੇ ਖਿੱਚ ਲੈਂਦਾ, ਕਹਿੰਦਾ ਬਿਲਕੁਲ ਪੈਰ ਨਹੀਂ ਪਿੱਛੇ ਖਿੱਚੇ। ਉਹਨਾਂ ਨੇ ਵਧੀਆ ਸਟੈਪ ਲਿਆ। ਇਸੇ ਤਰ੍ਹਾਂ ਦੇ ਸਟੈਪ ਉਹਨਾਂ ਨੂੰ ਡਿਪਲੋਮੈਟਿਕਲੀ ਔਰ ਮਿਲੀਟੈਰੀਲੀ,
ਹਨਾ, ਦੋਵੇਂ। ਤੇ ਦੂਜਾ ਜਿਹੜਾ ਟੈਕਨੋਲੋਜੀਕਲ ਐਜ ਵਿੱਚ ਉਹ ਕਹਿੰਦੇ ਵੀ ਅਮਰੀਕਾ ਨੂੰ ਲਗਾਤਾਰ ਆਪਣੀ ਮਿਲਟਰੀ ਸਪੈਂਡਿੰਗ ਵਧਾਉਣੀ ਪੈਣੀ ਆ ਤਾਂ ਕਿ ਉਹ ਮਿਲਟਰੀ ਦੀ ਸੁਪਰ ਪਾਵਰ ਨਾ ਬਣੇ ਚਾਈਨਾ। ਸੋ ਉਹਨੂੰ ਡੈਟਰ ਕਰਨਾ ਪੈਣਾ। ਸਾਡੀ ਜਿਹੜੀ ਡੈਟਰੈਂਸ ਦੀ ਪਾਲਿਸੀ ਆ ਉਹ ਰਸ਼ੀਅਨ ਡੈਟਰੈਂਸ ਵਰਗੀ ਨਹੀਂ ਚਾਹੀਦੀ, ਇਹ ਚਾਈਨਾ ਦੀ ਡੈਟਰੈਂਸ ਵਰਗੀ ਚਾਹੀਦੀ ਹੈ। ਰਸ਼ੀਆ ਅੱਜ ਤੋਂ 40-50 ਸਾਲ ਪਹਿਲਾਂ ਜਿਹੜੀ ਥ੍ਰੈਟ ਸੀ, ਪਿਛਲੇ 50 ਸਾਲਾਂ ਦੌਰਾਨ ਪੋਲਿਟਿਕਸ, ਮਿਲਟਰੀ, ਟੈਕਨੋਲੋਜੀ ਤੇ ਹੋਰ ਜਿਹੜੇ ਆਸਪੈਕਟਸ ਨੇ ਉਹ ਇੰਨੇ ਬਦਲ ਗਏ ਨੇ ਡਿਪਲੋਮੇਸੀ ਦੇ, ਵੀ ਸਾਨੂੰ ਰੋਬਾਊਸਟ ਡਿਪਲੋਮੇਸੀ ਤੇ ਰੋਬਾਊਸਟ ਪੋਲਿਟਿਕਸ ਐਂਡ ਰੋਬਾਊਸਟ ਇਕਨੋਮਿਕ ਸਿਚੁਏਸ਼ਨ ਆ ਜਿਹੜੀ ਉਹ ਲੈ ਕੇ ਆਉਣੀ ਪੈਣੀ ਹੈਗੀ ਆ। ਸੋ ਉਹਨਾਂ ਨੇ ਇਸ ਗੱਲ ਦਾ ਸਵਾਗਤ ਕਰਿਆ ਵੀ ਜੋ ਬਾਈਡਨ ਪ੍ਰਸ਼ਾਸਨ ਨੇ ਡੋਨਲਡ ਟਰੰਪ ਵਾਲੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਕਾਇਮ ਰੱਖਿਆ ਹੋਇਆ ਤੇ ਉਹਨਾਂ ਨੂੰ ਹੋਰ ਵਧਾਉਣ ਦੀ ਲੋੜ ਆ। ਜਿਹੜੀਆਂ ਕੰਪਨੀਆਂ ਤੇ ਜਿਹੜੇ ਕੰਪਨੀਆਂ ਦੇ ਲੀਡਰ ਜਾਂ ਜਿਹੜੇ ਪੋਲੀਟੀਕਲ ਲੀਡਰਾਂ ਤੇ ਵੀ ਸੈਂਕਸ਼ਨਸ ਨਾਲ ਲੱਗਣੀਆਂ ਚਾਹੀਦੀਆਂ, ਜਿਹੜੇ ਅਮਰੀਕਾ ਦੀ ਵਿਰੋਧਤਾ ਕਰਦੇ ਆ, ਤੇ ਉਹਨਾਂ ਕੰਪਨੀਆਂ ਤੇ ਵੀ ਸੈਂਕਸ਼ਨਾਂ ਲੱਗਣੀਆਂ ਚਾਹੀਦੀਆਂ। ਉਹਨਾਂ ਤੇ ਆਪਾਂ ਨੂੰ ਕੈਪ ਲਾਉਣਾ ਚਾਹੀਦਾ, ਜਿਸ ਤਰ੍ਹਾਂ ਚੁੰਗੀਆਂ ਲਾਉਣੀਆਂ ਚਾਹੀਦੀਆਂ, ਟੈਕਸੇਸ਼ਨ ਕਰਨੀ ਚਾਹੀਦੀ ਆ ਜਿਹੜੀਆਂ ਉਹਨਾਂ ਦੀ ਜਿਹੜੀ ਵੈਸਟਰਨ ਇਕਨੋਮੀ ਨੂੰ ਡੈਮੇਜ ਕਰਦੀਆਂ। ਹੁਣ ਜਿਸ ਤਰ੍ਹਾਂ ਇਲੈਕਟ੍ਰਿਕ ਵਹੀਕਲਸ ਦਾ ਆ ਰਿਹਾ ਵੀ ਉਹ ਲਗਾਤਾਰ ਉੱਥੋਂ ਸਸਤੇ ਇਲੈਕਟ੍ਰੀਕਲ ਵਹੀਕਲਸ ਆ ਜਿਹੜੀਆਂ ਵੈਸਟਰਨ ਮਾਰਕੀਟ ਵਿੱਚ ਸੁੱਟ ਰਿਹਾ ਹੈ। ਸੋ ਹੁਣ ਵੈਸਟਰਨ ਕੰਪਨੀਆਂ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਬਣਾ ਰਹੀਆਂ ਉਹ ਲਗਾਤਾਰ ਆਪਣੇ ਆਪਣੇ ਪ੍ਰਸ਼ਾਸਨ ਨੂੰ, ਚਾਹੇ ਯੂਰਪ ਹੈ, ਚਾਹੇ ਯੂਕੇ ਆ, ਚਾਹੇ ਅਮਰੀਕਨ ਕੰਟੀਨੈਂਟ ਹੈਗੇ, ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਲਗਾਤਾਰ ਕਹਿ ਰਹੀਆਂ ਵੀ ਜਿੰਨੇ ਘੱਟ ਪ੍ਰਾਈਸਿਸ ਤੇ ਇਹ ਉੱਥੇ ਇਲੈਕਟ੍ਰਿਕ ਵਹੀਕਲ ਸੁੱਟ ਰਹੇ ਹੈਗੇ ਆ ਵੈਸਟਰਨ ਮਾਰਕੀਟ ਵਿੱਚ, ਵੀ ਇਹ ਸਾਡੇ ਲਈ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਏਗਾ। ਸੋ ਇਹ ਇਨਡਾਇਰੈਕਟ ਹਮਲਾ ਹੈ ਜਿਹੜੀ ਵੈਸਟ ਦੀ ਜਿਹੜੀ ਹੈਗੀ ਆ ਮਾਰਕੀਟਿੰਗ ਆ ਤੇ ਵੈਸਟ ਦੀ ਜਿਹੜੀ ਮੈਨੂਫੈਕਚਰਿੰਗ ਕਪੈਸਿਟੀ ਹੈਗੀ ਆ। ਸੋ ਆਪਣੀਆਂ ਸਸਤੀਆਂ ਕਾਰਾਂ ਸੁੱਟ ਕੇ ਉਹ ਇਲੈਕਟ੍ਰਿਕ ਦੀਆਂ, ਹਾਲਾਂਕਿ ਹੁਣ ਆਪਾਂ ਨੂੰ ਪਤਾ ਵੀ ਚਾਈਨਾ ਦੀਆਂ ਜਿੰਨੀਆਂ ਹੋਣਗੀਆਂ ਉਹ ਬਹੁਤ ਜ਼ਿਆਦਾ ਰਿਲਾਇਬਲ ਐਂਡ ਕੰਫਰਟੇਬਲ ਨਹੀਂ ਹੋਣਗੀਆਂ, ਸਿਰਫ ਕੈਚੀ ਹੋਣਗੀਆਂ। ਉਹ ਥੋੜੇ ਚਿਰ ਲਈ ਤੁਹਾਨੂੰ ਚੰਗੀਆਂ ਲੱਗਦੀਆਂ, ਪਰ ਉਹਨਾਂ ਨੇ ਮੁੜ ਕੇ ਜਿਹੜੀਆਂ ਵੈਸਟਰਨ ਵਰਲਡ ਵਿੱਚ ਬਣੀਆਂ ਹੋਈਆਂ ਕਾਰਾਂ ਨੇ, ਵੱਡੇ ਆਪਣੇ ਜਿਹੜੇ ਬ੍ਰਾਂਡ ਨੇ, ਚਾਹੇ BM ਹੈਗਾ, ਚਾਹੇ ਮਰਸੀਡੀਜ਼ ਹੈਗਾ, ਚਾਹੇ ਟੋਟਾ ਦਾ ਵੀ ਹੈਗਾ, ਜਾਪਾਨ ਦੇ ਦੋਨੋਂ ਹੈਗੇ ਨੇ, ਉਹ ਵੈਸਟਰਨ ਵਰਲਡ ਨਾਲ ਮਿਲ ਕੇ ਚੱਲਦੇ ਆ। ਸੋ ਇਨ ਕੋਲੈਬੋਰੇਸ਼ਨ ਵਿੱਚ ਵੈਸਟਰਨ ਵਰਲਡ ਆ, ਸਾਊਥ ਕੋਰੀਆ ਦੀ ਕੀਆ ਹੈ। ਸੋ ਜਿਹੜੀਆਂ ਇਹ ਪ੍ਰੋਡਕਟ ਆ ਰਹੇ ਆ, ਸੋ ਦੇ ਆਰ ਇਨ ਅਕੋਰਡੈਂਸ ਵਿਦ ਵੈਸਟਰਨ ਮਾਰਕੀਟ ਸਿਸਟਮ। ਸੋ ਉਹਨਾਂ ਦੀ ਇੱਕ ਫੋਲੋ ਕਰਦੇ ਆ, ਪਰ ਚਾਈਨਾ ਉਹਨਾਂ ਦੇ ਐਂਟੀ ਚੱਲ ਰਿਹਾ ਹੈਗਾ। ਸੋ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਗੁੱਡਸ ਨੇ, ਜਿਹੜੀਆਂ ਮੈਨੂਫੈਕਚਰਡ ਗੁੱਡਸ ਨੇ, ਜਿਨ੍ਹਾਂ ਦੀ ਫਲੱਡਿੰਗ ਹੋ ਰਹੀ ਹੈ ਵੈਸਟਰਨ ਮਾਰਕੀਟ ਵਿੱਚ, ਔਰ ਜਿਹੜੀਆਂ ਵੈਸਟਰਨ ਮਾਰਕੀਟਸ ਐਂਡ ਵੈਸਟਰਨ ਮੈਨੂਫੈਕਚਰਿੰਗ ਨੂੰ ਇੱਕ ਤਰ੍ਹਾਂ ਨਾਲ ਤਬਾਹ ਕਰਨ ਵੱਲ ਸਿੱਧਤ ਆ, ਉਹਨਾਂ ਨੇ ਕਿਹਾ ਵੀ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਆ ਔਰ ਵੈਸਟ ਦੀ ਆਪਣੀ ਮੈਨੂਫੈਕਚਰਿੰਗ ਇੰਡਸਟਰੀ ਆ ਜਿਹੜੀ ਆਪਣੇ ਪੈਰਾਂ ਤੇ ਖੜੀ ਹੋਣੀ ਚਾਹੀਦੀ ਆ। ਮੈਨੂਫੈਕਚਰਿੰਗ ਦਾ ਰੌਲਾ ਤਾਂ ਚਾਈਨਾ ਦੇ ਨਾਲ ਬਹੁਤ ਚਿਰ ਤੋਂ ਰਿਹਾ ਆ। ਪਿਛਲੇ ਕਈ ਪ੍ਰਸ਼ਾਸਨਾਂ ਦੇ ਦੌਰਾਨ ਇਹ ਚਰਚਾ ਜਿਹੜੀ ਉਹ ਚੱਲਦੀ ਰਹੀ, ਮੈਨੂਫੈਕਚਰਿੰਗ ਅਸੀਂ ਵਾਪਸ ਲਿਆਉਣੀ ਆ। ਥੋੜ੍ਹਾ ਬਹੁਤਾ ਅਸਰ ਆਪਾਂ ਦੇਖਿਆ ਕੋਵਿਡ ਤੋਂ ਬਾਅਦ ਇਹਨਾਂ ਤੇ ਪਿਆ ਆ। ਚੀਨ ਦੀ ਜਿਹੜੀ ਉਹ ਖੜਕਾ ਦੜਕਾ ਵਾਲੀ ਗੱਲ ਕਰ ਰਹੇ ਆ ਜਾਂ ਇੰਟੈਲੈਕਚੁਅਲ ਪ੍ਰਾਪਰਟੀ ਦੀ, ਰੀਸੈਂਟਲੀ 3 ਜਾਣੇ ਚੀਨ ਦੇ ਜਰਮਨੀ ਵਾਲਿਆਂ ਨੇ ਗ੍ਰਿਫਤਾਰ ਕੀਤੇ ਆ, ਜਿਹੜਾ ਉੱਥੋਂ ਦਾ ਡਾਟਾ ਜਾਂ ਇੰਟੈਲੈਕਚੁਅਲ ਪ੍ਰਾਪਰਟੀ ਆ ਚੋਰੀ ਕਰਕੇ ਚੀਨ ਘੱਲਣ ਦੀ ਗੱਲ ਕਰ ਰਹੇ ਸੀ। ਬੀਤੇ ਦਿਨਾਂ ਦੇ ਵਿੱਚ FBI ਦੇ ਜਿਹੜੇ ਚੀਫ ਆ ਕ੍ਰਿਸਟੋਫਰ ਰੇ, ਉਹਨਾਂ ਨੇ ਟੈਸਟੀਮੋਨੀ ਦੇ ਵਿੱਚ ਦੱਸਿਆ ਵੀ ਚਾਈਨਾ ਦੇ ਜਿਹੜੇ ਹੈਕਰਸ ਆ ਉਹ ਅਮਰੀਕਾ ਦੇ ਇਨਫਰਾਸਟ੍ਰਕਚਰ ਢਾਂਚੇ ਦੇ ਉੱਤੇ ਹਮਲਾ ਕਰਨ ਨੂੰ ਤਿਆਰ ਬੈਠੇ ਆ, ਪ੍ਰਪੇਅਰ ਕਰ ਰਹੇ ਆ, ਉਹਨਾਂ ਨੇ ਇਹ ਜਿਹੜਾ ਹਮਲਾ ਕਰਨਾ ਆ। ਸੋ ਤੁਸੀਂ ਇਹੀ ਸੋਚਦੇ ਆ ਜਾਂ ਇਹ ਜਿਹੜੇ ਵਿਦਵਾਨ ਜੋ ਲਿਖਦੇ ਆ ਇਹ ਸਾਰੇ ਉਸੇ ਸਕੋਪ ਦੇ ਅੰਡਰ ਹੀ ਆ ਰਿਹਾ? ਹਾਂਜੀ, ਬਿਲਕੁਲ ਉਸੇ ਸਕੋਪ ਦੇ ਅੰਡਰ ਆ ਰਿਹਾ। ਸੋ FBI, CIA ਤੇ ਹੋਰ ਜਿਹੜੀਆਂ ਵੈਸਟਰਨ ਇੰਟੈਲੀਜੈਂਸ ਏਜੰਸੀਆਂ ਘੱਟੋ ਘੱਟ ਟੈਬ ਤਾਂ ਰੱਖ ਰਹੀਆਂ ਨੇ, ਬਹੁਤ ਨੇੜਿਓਂ, ਹਨਾ, ਬਹੁਤ ਕਲੋਜ਼ਲੀ ਟੈਬ ਉਹ ਰੱਖ ਰਹੀਆਂ ਹੈਗੀਆਂ ਨੇ। ਖਾਸ ਕਰਕੇ ਯੂਕੇ ਦਾ ਵੀ ਜਿਹੜਾ, ਕਿਉਂਕਿ ਯੂਕੇ ਦਾ ਜਿਹੜਾ GCHQ ਹੈ ਉਹ ਬਹੁਤ ਜ਼ਿਆਦਾ ਆਪਾਂ NSA ਦੇ ਬਰਾਬਰ, NSA ਤੋਂ ਵੀ ਗਾਂਹ ਦਾ ਮੰਨਿਆ ਜਾਂਦਾ ਹੈ। ਸੋ ਜਿਹੜਾ ਯੂਕੇ ਦੀ ਜਿਹੜੀ ਟੈਕਨੋਲੋਜੀ ਇੰਟਰਸੈਪਸ਼ਨ ਦੀ ਜਿਹੜੀ ਪਾਵਰ ਹੈਗੀ ਉਹ USA ਨਾਲੋਂ ਵੀ ਜ਼ਿਆਦਾ ਮੰਨੀ ਜਾਂਦੀ ਹੈਗੀ ਆ। ਸੋ ਇਹ ਜਿਹੜੀਆਂ ਵੈਸਟਰਨ ਪਾਵਰਸ ਨੇ ਉਹ ਬਹੁਤ ਟੈਬ ਰੱਖ ਰਹੀਆਂ। ਯੂਕੇ ਦੀ ਪਾਰਲੀਮੈਂਟ ਵਿੱਚ ਵੀ ਪਿਛਲੇ 2-3 ਸਾਲਾਂ ਤੋਂ ਇਹ ਗੱਲਾਂ ਵਾਰ-ਵਾਰ ਉੱਠਦੀਆਂ ਆ ਰਹੀਆਂ ਹੈਗੀਆਂ ਨੇ ਵੀ ਚਾਈਨਾ ਹੈ ਸਾਡੇ ਲਈ। ਉਹਨਾਂ ਦੇ ਪਿਛਲੇ 6 ਕੁ ਮਹੀਨੇ ਪਹਿਲਾਂ ਇਹ ਆਇਆ ਵੀ ਉਹਨਾਂ ਦੀ ਪਾਰਲੀਮੈਂਟ ਵਿੱਚ ਵੀ ਜਿਹੜੇ ਚਾਈਨਾ ਦੇ ਸਪਾਈ ਬੈਠੇ ਸੀ। ਸੋ ਇੱਕ ਬਹੁਤ ਵੱਡਾ ਮੁੱਦਾ ਸਾਹਮਣੇ ਆਇਆ ਸੀ ਯੂਕੇ ਦੀ ਪਾਰਲੀਮੈਂਟ ਵਿੱਚ ਵੀ ਚਾਈਨਾ ਤੁਹਾਡੀ ਪਾਰਲੀਮੈਂਟ ਵੀ ਆਪਣੇ ਸੈੱਲ ਆ ਜਿਹੜੇ ਉਹ ਕ੍ਰੀਏਟ ਕਰਕੇ ਬੈਠਾ ਤੇ ਉਹ ਐਸਪੀਓਨੇਜ ਤੇ ਸਪਾਈਂਗ ਆ ਜਿਹੜੀ ਉਹ ਕਰ ਰਿਹਾ ਹੈਗਾ ਨਾ। ਸੋ ਇਸੇ ਤਰ੍ਹਾਂ ਹੀ ਜਿਹੜਾ ਹੁਣ ਤੁਸੀਂ ਕਹਿ ਰਹੇ ਹੋ ਵੀ FBI ਦੇ ਚੀਫ ਦਾ ਆਇਆ ਹੈਗਾ, ਸੋ ਲਗਾਤਾਰ ਉਹ ਬਿਲਕੁਲ ਠੀਕ ਨੇ। ਸੋ ਜਿਹੜੇ ਚਾਈਨਾ ਤੇ ਰਸ਼ੀਆ, ਇਹਨਾਂ ਦੇ ਦੋਵਾਂ ਦੇ ਹੈਕਰ ਆ ਜਿਹੜੇ ਉਸ ਸਿਸਟਮ ਨੂੰ, ਚਾਹੇ ਤੁਹਾਡਾ ਹੈਲਥ ਸਿਸਟਮ ਆ, ਉਹਦੀਆਂ ਸਮੁੱਚੀਆਂ ਵੈਬਸਾਈਟਾਂ ਨੂੰ
ਹੈਕ ਕਰ ਲਏ ਜਾਂਦੇ ਹੈਗੇ ਆ, ਕਈ ਵਾਰੀ ਰੇਲਵੇ ਸਿਸਟਮ ਨੂੰ ਹੈਕ ਕਰ ਲੈਂਦੇ ਹੈਗੇ ਆ, ਤੁਹਾਡੇ ਐਜੂਕੇਸ਼ਨ ਸਿਸਟਮ ਨੂੰ ਹੈਕ ਕਰ ਲੈਂਦੇ, ਵੱਖ-ਵੱਖ ਥਾਵਾਂ ਤੇ ਉਹਨਾਂ ਨੇ ਇਸ ਤਰ੍ਹਾਂ ਕਰਿਆ ਹੈਗਾ। ਸੋ ਉਸ ਤਰ੍ਹਾਂ ਨਾਲ ਉਹ ਜਿਹੜੇ ਸਿਸਟਮ ਨੇ ਜਿਹੜਾ ਡਾਟਾ ਹੁੰਦਾ ਹੈ ਪੇਸ਼ੈਂਟਸ ਦਾ ਜਾਂ ਉਹਨਾਂ ਦੇ ਸਟੂਡੈਂਟਸ ਦਾ ਜਾਂ ਤੁਹਾਡੇ ਆਪਣੇ ਕਸਟਮਰਸ ਦਾ, ਕੰਪਨੀਆਂ ਦੀਆਂ, ਜਾਂ ਈਵਨ ਜਿਹੜੇ ਸਟਾਕ ਐਕਸਚੇਂਜ ਆ ਉਹਨਾਂ ਦੀਆਂ ਜਿਹੜੀਆਂ ਵੈਬਸਾਈਟਸ ਆ ਉਹਨਾਂ ਨੂੰ ਹੈਕ ਕਰ ਲੈਂਦੇ ਹੈਗੇ ਆ। ਸੋ ਇਹ ਬਹੁਤ ਵੱਡਾ ਟੈਕਨੋਲੋਜੀਕਲ ਨੋ ਹਾਊ ਦਾ ਜਿਹੜਾ ਆਪਾਂ ਸਿਸਟਮ ਕ੍ਰੀਏਟ ਕਰਿਆ, ਉਹ ਬਹੁਤ ਵਲਨਰੇਬਲ ਹੈਗਾ ਇਸ ਤਰ੍ਹਾਂ ਦੇ ਜਿਹੜੇ ਕਰੂਡ ਕਿਸਮ ਦੇ ਹੈਕਰਸ ਹੈਗੇ ਆ। ਸੋ ਜਿਹੜੇ ਖਾਸ ਕਰਕੇ ਜਦੋਂ ਹੈਕਰਸ ਨੂੰ ਸਟੇਟ ਐਕਟਰਸ ਆ ਜਿਹੜੇ ਉਹ ਹਮਾਇਤ ਦਿੰਦੇ ਆ, ਖਾਸ ਕਰਕੇ ਰੂਸ ਤੇ ਚੀਨ ਦਾ ਤਾਂ ਇਹ ਚੱਲਦਾ ਹੈ ਵੀ ਉਹ ਲਗਾਤਾਰ ਆਪਣੇ ਜਿਹੜੇ ਇਹ ਹੈਕਰਸ ਹੈਗੇ ਆ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਉਹਨਾਂ ਦੇ ਬਹੁਤ ਵੱਡੇ ਵਿੰਗ ਨੇ ਜਿਹੜੇ ਹੈਕਿੰਗ ਕਰਨ ਦੇ ਲਈ ਮੰਨੇ ਜਾਂਦੇ ਹੈਗੇ। ਸੋ ਵੈਸਟਰਨ ਵਰਲਡ ਦੀਆਂ ਵੱਡੀਆਂ ਕੰਪਨੀਆਂ ਤੇ ਇੰਸਟੀਟਿਊਸ਼ਨਸ ਨੂੰ ਹੈਕਿੰਗ ਰਾਹੀਂ ਕਿਸੇ ਵੀ ਢੰਗ ਨਾਲ, ਚਾਹੇ ਉਹ ਮਿਲੀਟੈਰੀਲੀ ਆ, ਚਾਹੇ ਟੈਕਨੋਲੋਜੀ ਵਾਈਜ਼ ਆ, ਚਾਹੇ ਸਪਾਈਂਗ ਆ, ਚਾਹੇ ਬਿਜ਼ਨਸ ਵਾਈਜ਼ ਆ, ਉਹ ਉਹਨਾਂ ਦੋਵਾਂ ਦਾ, ਖਾਸ ਕਰਕੇ ਚੀਨ ਤੇ ਰਸ਼ੀਆ ਦਾ ਇਹ ਹੈਗਾ ਵੀ ਵੈਸਟਰਨ ਆਰਡਰ ਐਂਡ ਵੈਸਟਰਨ ਵਰਲਡ ਦੀ ਜਿਹੜੀ ਇੱਕ ਪਵਿੱਤਰਤਾ ਹੈ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰਕੇ ਅਸੀਂ ਅਨਾਰਕੀ ਅਤੇ ਕਿਆਸ ਦੀ ਜਿਹੜੀ ਪੋਲਿਟਿਕਸ ਆ ਉਹ ਵਰਲਡ ਵਿੱਚ ਲੈ ਕੇ ਆਈਏ ਤਾਂ ਕਿ ਅਸੀਂ ਸੁਪਰੀਮ ਹੋ ਸਕੀਏ, ਵੈਸਟਰਨ ਵਰਲਡ ਨੂੰ ਥੱਲੇ ਲਾਇਆ ਜਾ ਸਕੇ। ਹਾਂ, ਰੀਸੈਂਟਲੀ ਆਪਾਂ ਦੇਖਿਆ ਸੀਗਾ ਵੀ ਮੈਨੂੰ ਲੱਗਦਾ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਸ਼ੀ ਜਿਨਪਿੰਗ, ਪ੍ਰੈਜ਼ੀਡੈਂਟ ਬਾਈਡਨ ਆ ਹੁਣੇ ਰੀਸੈਂਟਲੀ ਕੁਛ ਮਹੀਨੇ ਪਹਿਲਾਂ ਮਿਲੇ ਵੀ ਆ। ਹੁਣ ਜਿੱਦਣ ਆਪਾਂ ਇਹ ਗੱਲ ਕਰ ਰਹੇ ਹਾਂ ਕੁਛ ਹੀ ਦਿਨਾਂ ਦੇ ਵਿੱਚ ਐਂਟਨੀ ਬਲਿੰਕਨ ਆ ਫੇਰ ਚਾਈਨਾ ਨੂੰ ਜਿਹੜਾ ਉਹ ਜਾ ਰਹੇ ਆ। ਚਾਈਨਾ ਦੇ ਉੱਤੇ ਅਮਰੀਕਾ ਨੇ ਹੁਣ ਇਹ ਦੋਸ਼ ਲਾਇਆ ਵੀ ਓਵਰ ਕਪੈਸਿਟੀ ਦਾ, ਵੀ ਤੁਹਾਡਾ ਜਿਹੜਾ ਇੰਡਸਟਰੀਅਲ ਤੇ ਉਹ ਸਾਰੀਆਂ ਚੀਜ਼ਾਂ ਟੂ ਮੱਚ ਆ, ਲੋੜ ਦੀਆਂ ਇੰਨੀ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਡਿਪਲੋਮੈਟਿਕ ਤਰੀਕੇ ਦੇ ਨਾਲ, ਨੋਕ ਝੋਕ, ਇਹ ਸਾਰਾ ਕੁਛ ਜਿਹੜਾ ਉਹ ਆਮੋ ਸਾਹਮਣੇ ਜਿਹੜਾ ਉਹ ਹੋਏ ਪਏ ਆ। ਸੋ ਦੇਖਦੇ ਆ ਵੀ ਇਹ ਲੇਖ ਦੇ ਹੁਣ ਦੌਰਾਨ ਇਹ ਜਿਹੜੀ ਗੱਲਬਾਤ ਉਹਨਾਂ ਦੀ ਕਿੱਦਾਂ ਦੀ ਉੱਥੇ ਚੀਨ ਦੇ ਵਿੱਚ ਰਹਿੰਦੀ ਆ। ਅੱਗੇ ਵੱਧਦੇ ਜਾਈਏ ਅਵਤਾਰ ਸਿੰਘ ਜੀ, ਗੱਲ ਕਰਦੇ ਈਰਾਨ, ਉੱਤਰੀ ਕੋਰੀਆ ਤੇ ਮਾਸਕੋ, ਕਿਉਂਕਿ ਹੁਣ ਇਕੱਲੇ ਚੀਨ ਨੂੰ ਲੈ ਕੇ ਤਾਂ ਨਹੀਂ ਇਹਨਾਂ ਨੇ ਇਸ ਲੇਖ 'ਚ ਸੰਕੇਤ ਦਿੱਤੇ। ਇਸ ਦੇ ਵਿੱਚ ਅਮਰੀਕਾ ਨੂੰ ਕਿਹੜੀ ਨੀਤੀ ਹੋਣੀ ਚਾਹੀਦੀ ਆ? ਇਹ ਵਿਦਵਾਨ ਕੀ ਕਹਿੰਦੇ ਨੇ, ਇਹ ਕਿਹੜੀ ਨੀਤੀ ਅਪਣਾਉਣ ਇਹਨਾਂ ਤਿੰਨਾਂ ਮੁਲਕਾਂ ਦੇ ਬਾਰੇ? ਹਾਂਜੀ, ਉਹ ਕਹਿੰਦੇ ਵੀ ਜਿਹੜੀ ਪਾਲਿਸੀ ਤੁਸੀਂ ਈਰਾਨ ਦੇ ਖਿਲਾਫ ਅਪਣਾ ਰਹੇ ਹੋ, ਜਿਹੜੀ ਪਾਲਿਸੀ ਤੁਸੀਂ ਮਾਸਕੋ ਦੇ ਖਿਲਾਫ ਤੇ ਉੱਤਰੀ ਕੋਰੀਆ ਦੇ ਖਿਲਾਫ ਅਪਣਾ ਰਹੇ ਹੋ, ਤੁਸੀਂ ਚੀਨ ਦੇ ਮਾਮਲੇ ਵਿੱਚ ਥੋੜਾ ਲਿਫ ਜਾਂਦੇ ਆ, ਇਹਨਾਂ ਦਾ ਇਹ ਕਹਿਣਾ ਹਨਾ ਵੀ ਤੁਹਾਡੀ ਰੂਸ ਬਾਰੇ, ਈਰਾਨ ਬਾਰੇ ਤੇ ਉੱਤਰੀ ਕੋਰੀਆ ਬਾਰੇ ਜਿਹੜੀ ਪਾਲਿਸੀ ਆ ਬਹੁਤ ਸਖਤ ਹੈ ਹਨਾ, ਕਨਫਰੰਟ, ਔਰ ਉਹਨੂੰ ਇੱਕ ਤਰ੍ਹਾਂ ਨਾਲ ਜਿੱਦਾਂ ਆਪਾਂ ਕਹਿੰਦੇ ਮੂੰਹ ਭੰਨਣ ਵਾਲੀ ਆ। ਪਰ ਚਾਈਨਾ ਦੇ ਮਾਮਲੇ ਵਿੱਚ ਤੁਹਾਡੀ ਨੀਤੀ ਮੂੰਹ ਭੰਨਣ ਵਾਲੀ ਨਹੀਂ ਹੈ ਤੇ ਚਾਈਨਾ ਉਹਦੀ ਐਡਵਾਂਟੇਜ ਲੈ ਰਿਹਾ ਹੈ। ਸੋ ਚਾਈਨਾ ਨੂੰ ਪਤਾ ਹੈ ਵੀ ਉਹ ਮੇਰੇ ਨਾਲ ਕਿਸੇ ਝਗੜੇ ਵਿੱਚ ਨਹੀਂ ਆਊਗਾ ਅਮਰੀਕਾ, ਉਹ ਰੂਸ ਨੂੰ ਵੀ ਹਮਾਇਤ ਦੇ ਰਿਹਾ, ਉਹ ਵੈਨਜ਼ੂਏਲਾ ਨੂੰ ਵੀ, ਉਹ ਨਾਰਥ ਕੋਰੀਆ ਨੂੰ ਵੀ ਤੇ ਈਰਾਨ ਨੂੰ ਵੀ। ਸੋ ਇੱਕ ਤਰ੍ਹਾਂ ਦਾ ਇਹ 4-5 ਮੁਲਕਾਂ ਦਾ ਜਿਹੜਾ ਗਰੁੱਪ ਆ ਉਹ ਬਣਾ ਰਿਹਾ ਹੈ ਤਾਂ ਕਿ ਡੀਸਟੈਬਲਾਈਜੇਸ਼ਨ, ਕਿਆਸ ਤੇ ਮਿਲੀਟੈਰਲਿਜ਼ਮ ਆ ਜਿਹੜਾ ਉਹ ਫੋਰਨ ਪਾਲਿਸੀਜ਼ ਦਾ ਹਿੱਸਾ ਬਣਾ ਕੇ ਅਮਰੀਕਾ ਲਈ ਤੇ ਹੋਰ ਵੈਸਟਰਨ ਵਰਲਡ ਲਈ ਕਿਤੇ ਨਾ ਕਿਤੇ ਜਿਹੜੇ ਬਹੁਪੱਖੀ ਚੈਲੰਜਸ ਆ, ਕਈ ਫਰੰਟਾਂ ਤੇ ਚੈਲੰਜ ਆ ਜਿਹੜੇ। ਸੋ ਅਫਰੀਕਨ ਕੰਟੀਨੈਂਟ ਵਿੱਚ ਚਾਈਨਾ ਬਹੁਤ ਵੱਡੀ ਇਨਵੈਸਟਮੈਂਟ ਕਰ ਰਿਹਾ ਹੈ, ਉੱਥੇ ਬਹੁਤ ਵੱਡੇ ਕਰਜ਼ੇ ਆ ਉਹਨਾਂ ਛੋਟੇ ਮੁਲਕਾਂ ਨੂੰ ਦਿੱਤੇ ਆ। ਉਹ ਇਸੇ ਕਰਕੇ ਆ ਵੀ ਜਿਹੜਾ ਵੈਸਟਰਨ ਵਰਲਡ ਦਾ ਇਨਫਲੂਐਂਸ ਆ ਅਮਰੀਕਨ ਕੰਟੀਨੈਂਟ ਚੋਂ ਬਹੁਤ ਬੁਰੀ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਵੈਸਟਰਨ ਵਰਲਡ ਆ ਉਹ ਬਿਹਾਈਂਡ ਦੀ ਸੀਨ ਹੋ ਗਿਆ ਅਫਰੀਕਨ ਕੰਟੀਨੈਂਟ ਵਿੱਚ ਨਾ। ਉੱਥੇ ਚਾਈਨਾ ਦੀ ਸੁਪਰੀਮੇਸੀ ਤੇ ਰੂਸ ਦੀ ਸੁਪਰੀਮੇਸੀ ਜਿਹੜੀ ਉਹ ਵੱਧ ਰਹੀ ਹੈਗੀ ਆ। ਸੋ ਇਸੇ ਤਰ੍ਹਾਂ ਹੁਣ ਉਹ ਵੱਖ-ਵੱਖ ਚਾਹੇ ਏਸ਼ੀਆ ਹੋਵੇ ਜਾਂ ਈਵਨ ਯੂਰਪ ਵੀ ਹੋਵੇ, ਯੂਰਪ ਵਿੱਚ ਵੀ ਇਹ ਆ ਰਹੀ ਹੈ ਜਿਹੜੀਆਂ ਨਾ ਇੰਟਰੂਜ਼ਨ ਦੀਆਂ ਹੈਗੀਆਂ ਵੀ ਟੈਕਨੋਲੋਜੀਕਲ ਨੋ ਹਾਊ, ਜਿੱਦਾਂ ਤੁਸੀਂ ਕਿਹਾ ਵੀ ਜਰਮਨੀ ਵਿੱਚ ਉਹਨਾਂ ਨੇ ਬੰਦੇ ਫੜੇ ਹੈਗੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਸਪਾਈਂਗ ਦੀਆਂ ਤੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਦੇ ਜਿਹੜੇ ਇੰਟਰੂਜ਼ਨਸ ਆ ਉਹਦੇ ਵਿੱਚ ਜਿਸ ਤਰ੍ਹਾਂ ਦੇ ਉਹ ਕਬਜ਼ੇ ਕਰ ਰਿਹਾ, ਉਹਦੇ ਇਹਨਾਂ ਲੇਖਕਾਂ ਨੇ ਵੀ ਇਹੀ ਕਿਹਾ ਵੀ ਤੁਹਾਨੂੰ ਬਿਲਕੁਲ ਸਪਸ਼ਟ ਇਹ ਗੱਲ ਮੰਨ ਕੇ ਚੱਲੋ ਵੀ ਉਹ ਸਾਡਾ ਦੋਸਤ ਨਹੀਂ ਹੈ, ਉਹ ਸਾਡਾ ਦੁਸ਼ਮਣ ਹੈ। ਦੁਸ਼ਮਣ ਨਾਲ ਕਿਸ ਤਰ੍ਹਾਂ ਨਿਪਟਿਆ ਜਾਂਦਾ ਹੁੰਦਾ ਵੀ ਉਹ ਤੁਹਾਨੂੰ ਹੁਣ ਸੋਚਣ ਦੀ ਲੋੜ ਹੈਗੀ ਆ। ਤੁਸੀਂ ਦੋਸਤਾਂ ਨਾਲ ਦੋਸਤਾਂ ਵਾਲੇ ਸੰਬੰਧ ਰੱਖੋ। ਜਿਹੜਾ ਤੁਹਾਨੂੰ ਰੈਕਗਨਾਈਜ਼ ਹੀ ਨਹੀਂ ਕਰਦਾ, ਤੁਹਾਡੀ ਇੱਕ ਤਰ੍ਹਾਂ ਨਾਲ ਜਿਹੜੀ ਰਿਸਪੌਂਸਿਬਿਲਿਟੀ ਆ ਵਰਲਡ ਆਰਡਰ ਵਿੱਚ, ਜਿਹੜੀ ਤੁਹਾਡੀ ਇੱਕ ਤਰ੍ਹਾਂ ਨਾਲ ਸੁਪਰੀਮੇਸੀ ਆ ਵਰਲਡ ਇਕਨੋਮੀ ਵਿੱਚ ਜਾਂ ਡਿਪਲੋਮੇਸੀ ਵਿੱਚ, ਜਿਹੜੇ ਤੁਸੀਂ ਐਜਿਸ ਤੇ ਹੋਣਗੀਆਂ, ਜਿਹੜੀ ਫਾਰਵਰਡ ਐਜਿਸ ਆ ਤੁਹਾਡੇ ਕੋਲ, ਜਿਹੜਾ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕਰਦਾ, ਉਹਨਾਂ ਨੂੰ ਰਿਡੀਕਿਊਲ ਕਰਦਾ, ਉਹਦਾ ਮਖੌਲ ਉਡਾਉਂਦਾ ਤੇ ਉਸ ਸਿਸਟਮ ਨੂੰ ਤਬਾਹ ਕਰਨ ਦੇ ਯਤਨ ਕਰਦਾ ਤੇ ਆਪਣੇ ਇੰਟਰਨਲੀ ਉਹ ਜਿਹੜੀਆਂ ਹੈਗੀਆਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰ ਰਿਹਾ ਤੇ ਜਿਹੜਾ ਇੰਡਸਟਰੀਅਲਾਈਜੇਸ਼ਨ ਵੀ ਆ ਉਹਦੇ ਵਿੱਚ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨਸ ਆ ਜਿਹੜੀ ਹੋ ਰਹੀ ਆ। ਬਹੁਤ ਲੰਮੇ ਸਮੇਂ ਤੱਕ ਕੰਮ ਕਰਵਾ ਕੇ ਥੋੜੇ ਪੈਸੇ ਦੇਣੇ ਜਾਂ ਇਸ ਕਿਸਮ ਦੀ ਜਿਹੜੀ ਇੱਕ ਤਰ੍ਹਾਂ ਦਾ ਉਹ ਸਿਸਟਮ ਸਾਰਾ ਆ ਰਿਹਾ।
ਵੀ ਉਹਨਾਂ ਦਾ ਇਹੀ ਕਹਿਣਾ ਹੈ ਕਿ ਵੀ ਉਹਨੂੰ ਦੁਸ਼ਮਣ ਦੇ ਤੌਰ ਤੇ ਲਓ, ਉਹਨੂੰ ਦੋਸਤ ਦੇ ਤੌਰ ਤੇ, ਭਾਈਵਾਲ ਦੇ ਤੌਰ ਤੇ, ਉਹਨੂੰ ਅਲਾਈ ਮੰਨਣ ਦੀ ਲੋੜ ਨਹੀਂ ਹੈ। ਅਲਾਈ ਤੁਹਾਡੇ ਹੋਰ ਨੇ, ਅਲਾਈ ਤੁਹਾਡੇ ਹੋਰਾਂ ਮੁਲਕਾਂ ਵਿੱਚ ਹੈਗੇ ਨੇ। ਜਿਸ ਤਰ੍ਹਾਂ ਹੁਣ ਇਸੇ ਸੰਦਰਭ 'ਚ ਉਹ ਕਹਿੰਦੇ ਵੀ ਕੁਵੈਟ ਦੀ ਬੈਠਕ ਹੋਈ ਆ। ਹੁਣ ਕੁਵੈਟ ਦੀ ਬੈਠਕ ਤੇ ਜਿਹੜਾ USA, ਕੈਨੇਡਾ ਤੇ ਆਸਟ੍ਰੇਲੀਆ ਦਾ ਜਿਹੜਾ ਇੱਕ ਹੈਗਾ ਤੇ UK ਦਾ, ਹਨਾ, ਉਹਨਾਂ ਦੀ ਇੱਕ ਵੱਖਰੀ ਬੈਠਕ ਆ ਜਿਹੜੀ ਹੋਈ। ਉਹਨਾਂ ਨੇ ਜਿਹੜਾ 4 ਮੁਲਕਾਂ ਦਾ ਵੱਖਰਾ ਸਿਕਿਉਰਿਟੀ ਸਿਸਟਮ ਬਣਾਇਆ, ਜਿਹਦੇ ਵਿੱਚੋਂ ਇੰਡੀਆ ਬਾਹਰ ਕਰ ਦਿੱਤਾ ਹੋਇਆ, ਹਨਾ। ਸੋ ਇੰਡੀਆ ਨਾਲ ਵੀ ਇੱਕ ਬੈਠਕ ਹੋਈ ਆ ਕੁਵੈਟ ਦੀ, ਪਰ ਇੰਡੀਆ ਦੀ ਬੈਠਕ ਨੂੰ ਉਹ ਇੰਨਾ ਮਹੱਤਵ ਨਹੀਂ ਦਿੰਦੇ ਜਿੰਨਾ UK, USA ਤੇ ਆਸਟ੍ਰੇਲੀਆ ਦੇ ਜਿਹੜਾ 3 ਟ੍ਰਾਈਲੇਟਰਲ ਉਹਨਾਂ ਦਾ ਸਿਕਿਉਰਿਟੀ ਗਰੁੱਪ ਬਣਿਆ, ਵੀ ਉਹਦੀ ਜਿਹੜੀਆਂ ਬੈਠਕਾਂ ਹੋਈਆਂ ਨੇ ਉਹ ਬਕਾਇਦਾ ਸਾਊਥ ਚਾਈਨਾ ਸੀ, ਤਾਈਵਾਨ ਤੇ ਜਿਹੜਾ ਇੰਡੀਅਨ ਓਸ਼ਨ ਵਿੱਚ ਉਹਦੇ ਐਡਵੈਂਚਰਸ ਆ ਉਹਨੂੰ ਰੋਕਣ ਲਈ, ਔਰ ਬਿਲਕੁਲ ਇਸੇ ਲੈਵਲ ਤੇ ਤੁਹਾਨੂੰ ਵਰਲਡ ਵਾਈਡ ਆ ਜਿਹੜੀ ਉਹ ਗੇਮ ਪਲਾਨ ਕਰਨੀ ਪੈਣੀ ਆ, ਤਾਂ ਕਿ ਉਹਦੀਆਂ ਜਿਹੜੀਆਂ ਵੱਧ ਰਹੇ ਹਾਲਾਤ ਨੇ ਉਹਨਾਂ ਨੂੰ ਰੋਕਿਆ ਜਾ ਸਕੇ। ਜੀ ਜੀ। ਇਜ਼ਰਾਈਲ ਤੇ ਹੋਏ ਹਮਲੇ ਤੋਂ ਬਾਅਦ ਚ ਚੀਨ ਨੇ ਜੰਗ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਕੀ ਸਨ ਇਹਨਾਂ ਦੀਆਂ ਇਹ ਕੋਸ਼ਿਸ਼ਾਂ? ਹਾਂਜੀ, ਸੋ ਇਹਨਾਂ ਨੇ ਲਿਖਿਆ ਹੈ ਆਪਣੇ ਆਰਟੀਕਲ ਵਿੱਚ, ਐਸ ਸੂਨ ਐਸ 7 ਤਰੀਕ ਨੂੰ ਹਮਲਾ ਹੁੰਦਾ ਹੈ ਤਾਂ ਜਿਹੜਾ ਚਾਈਨਾ ਹੈ ਵੈਸਟਰਨ ਵਰਲਡ ਦੇ ਖਿਲਾਫ, ਔਰ ਖਾਸ ਕਰਕੇ ਅਮਰੀਕਾ ਦੇ ਖਿਲਾਫ, ਆਪਣੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਆ, ਟਿਕਟੌਕ ਦਾ ਉਹਨਾਂ ਨੇ ਖਾਸ ਨਾਂ ਲਿਆ ਹੈ ਕਿ ਟਿਕਟੌਕ ਤੇ ਬਹੁਤ ਹੀ ਬੁਰੀ ਤਰ੍ਹਾਂ ਅਮਰੀਕਾ ਦੇ ਖਿਲਾਫ ਪ੍ਰੋਪੇਗੰਡਾ ਆਇਆ, ਔਰ ਉਹਦੇ ਜਿਹੜੇ ਅਲਗੋਰਿਥਮ ਸੀਗੇ ਟਿਕਟੌਕ ਦੇ, ਉਹ ਮੈਨੇਜ ਸੀ ਸਾਰੇ ਜਿਹੜੀ ਚਾਈਨੀਜ਼ ਸਟੇਟ ਵੱਲੋਂ, ਹਨਾ। ਉਹਨਾਂ ਨੇ ਕੁਝ ਅਲਗੋਰਿਥਮਸ ਦਾ ਨਾਮ ਹੀ ਲਿਖਿਆ ਵੀ ਇਹਨਾਂ ਅਲਗੋਰਿਥਮਸ ਦੇ ਅਧੀਨ ਹੈ ਜਿਹੜੀ ਬਹੁਤ ਵੱਡਾ ਪ੍ਰੋਪੇਗੰਡਾ ਜਿਹੜਾ ਵੈਸਟਰਨ ਵਰਲਡ ਵਿੱਚ ਐਂਟੀ ਅਮਰੀਕਾ ਤੇ ਐਂਟੀ ਇਜ਼ਰਾਈਲ ਹੈ ਜਿਹੜਾ ਉਹ ਕਰਿਆ ਗਿਆ। ਸੋ ਤੇ ਇਹਦੇ ਨਾਲ ਹੀ ਉਹਨਾਂ ਨੇ ਈਰਾਨ ਨਾਲ ਇੱਕ ਤਰ੍ਹਾਂ ਨਾਲ ਸੰਬੰਧ ਵਧਾਏ, ਹਮਾਸ ਦੀ ਲੀਡਰਸ਼ਿਪ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ, ਈਵਨ ਲੈਬਨਾਨ ਦੇ ਜਿਹੜੇ ਹਿਜ਼ਬੁੱਲਾ ਨੇ ਉਹਨਾਂ ਦੀ ਲੀਡਰਸ਼ਿਪ ਤੱਕ ਵੀ ਉਹ ਕਹਿੰਦੇ ਵੀ ਪਹੁੰਚ ਕਰੀ ਹੈਗੀ ਆ। ਸੋ ਜਿਹੜਾ ਵੀ ਬੰਦਾ ਅਮਰੀਕਨ ਐਸਟੈਬਲਿਸ਼ਮੈਂਟ ਨੂੰ ਚੁਣੌਤੀ ਦਿੰਦਾ, ਸੋ ਚਾਈਨਾ ਲਗਾਤਾਰ ਉਹਨਾਂ ਦੇ ਬੂਹੇ ਖੜਕਾਉਂਦਾ ਜਾ ਕੇ, ਤਾਂ ਕਿ ਉਹਨਾਂ ਨਾਲ ਅਲਾਇੰਸ ਬਣਾਇਆ ਜਾ ਸਕੇ। ਨਾਰਥ ਕੋਰੀਆ ਐਂਡ ਰਸ਼ੀਆ ਨੂੰ ਉਹ ਯੂਕਰੇਨ ਵਿੱਚ ਜਿਹੜੀ ਮਦਦ ਲਈ ਉਕਸਾ ਰਿਹਾ ਹੈ ਲਗਾਤਾਰ, ਹਨਾ। ਉਹਨਾਂ ਨੂੰ ਮਦਦ ਦੇ ਵੀ ਰਿਹਾ ਤੇ ਉਹਨਾਂ ਤੋਂ ਮਦਦ ਲੈ ਵੀ ਰਿਹਾ ਹੈ, ਤਾਂ ਕਿ ਅਮਰੀਕਾ ਹੈ ਜਿਹੜਾ ਇੱਥੇ ਯੂਕਰੇਨ ਵਿੱਚ ਇਸ ਤਰ੍ਹਾਂ ਫਸੇ ਜਿਸ ਤਰ੍ਹਾਂ ਅਫਗਾਨਿਸਤਾਨ ਵਿੱਚ ਰੂਸ ਫਸ ਗਿਆ ਸੀ ਤੇ ਉਹਨੂੰ ਭੱਜਣਾ ਪਿਆ ਸੀ, ਹਨਾ। ਸੋ ਇਸ ਤਰ੍ਹਾਂ ਦੀ ਕੌਨਫਰੰਟੇਸ਼ਨਲ ਪਾਲਿਸੀ ਆ ਜਿਹੜੀ 7 ਅਕਤੂਬਰ ਦੇ ਹਮਲੇ ਤੋਂ ਬਾਅਦ, ਉਹ ਕਹਿੰਦਾ ਵੀ ਜਿੰਨੇ ਐਕਟਿਵ ਹੋਏ ਨੇ ਉਹਨਾਂ ਦੇ ਡਿਪਲੋਮੈਟਸ, ਔਰ ਜਿਹੜੀਆਂ ਉਹਨਾਂ ਦੇ ਟੈਕਨੋਲੋਜੀਕਲ ਨੋ ਹਾਊ ਦੇ ਜਿਹੜੇ ਪਲੇਟਫਾਰਮਸ ਨੇ, ਵੈਸਟਰਨ ਪਾਲਿਸੀ ਦੇ ਖਿਲਾਫ, ਵੈਸਟਰਨ ਇਸ਼ੂਜ਼ ਦੇ ਖਿਲਾਫ, ਔਰ ਵੈਸਟਰਨ ਡਿਪਲੋਮੇਸੀ ਦੇ ਖਿਲਾਫ, ਵੀ ਉਹਨੇ ਸਾਨੂੰ ਸਪਸ਼ਟ ਸੰਕੇਤ ਦੇ ਦਿੱਤਾ ਵੀ ਚਾਈਨਾ ਦੇ ਦਿਲ ਵਿੱਚ ਕੀ ਆ। ਤੁਹਾਨੂੰ ਉਹਦਾ ਦਿਲ ਪੜ੍ਹਨਾ ਚਾਹੀਦਾ, ਉਹ ਮਨ ਵਿੱਚ ਕਿਸ ਕਿਸਮ ਦੀਆਂ ਸਾਡੇ ਬਾਰੇ ਇੱਕ ਤਰ੍ਹਾਂ ਨਾਲ ਨੀਤੀਆਂ ਲੈ ਕੇ ਬੈਠਾ। ਉਹ ਨੀਤੀਆਂ ਫਰੈਂਡਲੀ ਨਹੀਂ ਹੈ, ਉਹ ਅਲਾਈ ਦੀਆਂ ਨੀਤੀਆਂ ਨਹੀਂ ਨੇ, ਉਹ ਦੋਸਤ ਦੀਆਂ ਨੀਤੀਆਂ ਨਹੀਂ ਨੇ, ਉਹ ਬਿਲਕੁਲ ਸਪਸ਼ਟ ਵਿਰੋਧੀ ਦੀਆਂ ਤੇ ਦੁਸ਼ਮਣ ਦੀਆਂ ਨੀਤੀਆਂ ਨੇ। ਸੋ ਤੁਹਾਨੂੰ ਉਸ ਹਿਸਾਬ ਨਾਲ ਹੀ ਜਿਹੜੀ ਆਪਣੀ ਸਰਗਰਮੀ ਵਧਾਉਣੀ ਚਾਹੀਦੀ ਹੈ। ਇਹ ਦੱਸਦੇ ਜਾਈਏ ਲੋਕ ਜਾਂ ਇਹ ਜਿਹੜੇ ਸੋਚਦੇ ਹੁਣ ਵੀ ਮੈਟ ਪੋਟਿੰਗਰ ਜਾਂ ਮਾਈਕ ਗੈਲਗਰ ਕਿਹੜੇ ਆ, ਵੀ ਚੀਨ ਦੇ ਉੱਤੇ ਇੰਨਾ ਵੱਡਾ ਜਿਹੜਾ ਕਿਉਂ ਲਿਖਿਆ? ਕਿਉਂਕਿ ਇਹ ਜਿਹੜਾ ਆਰਟੀਕਲ ਜਾਂ ਗੱਲਬਾਤ ਤੋਂ ਇਦਾਂ ਲੱਗਦਾ ਵੀ US ਦਾ ਇਸ ਟਾਈਮ ਐਨਮੀ ਨੰਬਰ 1 ਇਹ ਆਰਟੀਕਲ ਤੋਂ ਬਾਅਦ ਇਦਾਂ ਲੱਗਦਾ ਵੀ ਚਾਈਨਾ ਆ। ਮੈਟ ਪੋਟਿੰਗਰ ਬਾਰੇ ਮੈਂ ਦੱਸਦਾ ਜਾਵਾਂ, ਇਹ US ਦੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਹੇ ਆ, ਤੇ ਮਾਈਕ ਗੈਲਗਰ US ਰਿਪਰੈਜ਼ੈਂਟੇਟਿਵ ਰਹੇ ਆ ਵਿਸਕੌਨਸਨ ਤੋਂ, ਤੇ ਹਾਊਸ ਦੀ ਸਿਲੈਕਟ ਕਮੇਟੀ ਦੇ ਮੇਨ ਚੇਅਰਮੈਨ ਰਹੇ ਆ ਜਿਹੜੀ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਉੱਤੇ ਬਣਾਈ ਸੀ ਵੀ ਉਹ ਕੀ ਕਰਦੀ ਆ ਅਮਰੀਕਾ ਦੇ ਵਿੱਚ। ਤੇ ਪੋਟਿੰਗਰ ਜਿਹੜੇ ਆ ਏਸ਼ੀਆ ਦੇ ਸੀਨੀਅਰ ਡਾਇਰੈਕਟਰ ਰਹੇ ਆ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ। ਸੋ ਉਹਨਾਂ ਦਾ ਬਹੁਤ ਤਜਰਬਾ ਆ ਚੀਨ ਨੂੰ ਜਿਹੜਾ ਉਹ ਖਾਸ ਕਰਕੇ ਲੈ ਕੇ ਵੀ ਉਹ ਕੀ ਕਰਦਾ ਆ ਰਹੇ ਆ ਤੇ ਕੀ ਜਿਹੜਾ ਉਹ ਕਰ ਰਹੇ ਆ। ਸੋ ਇਸੇ ਦੇ ਵਿੱਚ ਹੁਣ ਅੱਗੇ ਅਵਤਾਰ ਸਿੰਘ ਜੀ ਵੱਧਦੇ ਜਾਈਏ। ਹੁਣ ਆਖਿਆ ਵੀ ਜਾ ਰਿਹਾ ਵੀ ਬਾਈਡਨ ਪ੍ਰਸ਼ਾਸਨ ਸਥਿਤੀ ਦੀ ਭਿਆਨਕਤਾ ਨੂੰ ਸਮਝ ਦਿੱਤਾ ਰਿਹਾ ਆ, ਪਰ ਕੋਈ ਵੱਡੀ ਪਹਿਲ ਕਦਮੀ ਨਹੀਂ ਕਰ ਰਿਹਾ। ਕੀ ਇਹ ਗੱਲ ਵਾਕਈ ਸੱਚ ਹੈ? ਹਾਂਜੀ, ਸੋ ਇਸ ਆਰਟੀਕਲ ਤੋਂ ਹੁਣ ਜਿਸ ਤਰ੍ਹਾਂ ਦੇ ਮੁੱਦੇ ਉਹਨਾਂ ਨੇ ਉਠਾਏ ਆ, ਉਹ ਲੱਗ ਰਿਹਾ ਹੈਗਾ ਵੀ ਬਾਈਡਨ ਪ੍ਰਸ਼ਾਸਨ ਹਾਲੇ ਵੀ, ਤਾਂ ਹੀ ਤਾਂ ਉਹਨਾਂ ਨੇ ਕਿਹਾ ਨਾ ਵੀ ਤੁਸੀਂ ਇਹ ਦੋਸਤਾਨਾ ਰਵੱਈਆ ਤੁਹਾਨੂੰ ਛੱਡਣ ਦੀ ਲੋੜ ਆ। ਸੋ ਇਹ ਦੋਨੋਂ ਬੰਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਏਸ਼ੀਆ ਬਾਰੇ ਤੇ ਖਾਸ ਕਰਕੇ ਚਾਈਨਾ ਬਾਰੇ ਬਹੁਤ ਡੂੰਘੀ ਨਜ਼ਰ ਔਰ ਸਮਝ ਰੱਖਦੇ ਨੇ। ਸੋ ਉਹਨਾਂ ਨੇ ਕੋਈ ਐਵੇਂ ਹਵਾ 'ਚ ਗੱਲਾਂ ਨਹੀਂ ਮਾਰੀਆਂ। ਕਿੰਨੇ ਸਾਰੇ ਇਨਪੁਟਸ ਆ ਜਿਹੜੇ ਉਹਨਾਂ ਨੂੰ ਅਮਰੀਕਾ ਦੀ ਇੰਟੈਲੀਜੈਂਸ ਭਾਈਚਾਰੇ ਤੋਂ ਮਿਲੇ ਹੋਣਗੇ, ਹੋਰ ਵੈਸਟਰਨ ਭਾਈਚਾਰਿਆਂ ਤੋਂ ਜਿਹੜੇ ਇੰਟੈਲੀਜੈਂਸ ਨਾਲ ਜੁੜੇ ਹੋਏ, ਉਹਨਾਂ ਤੋਂ ਕਿੰਨੇ ਇਨਪੁਟਸ ਲੈ ਕੇ ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਆ ਕੋਲੇਟ ਕਰੀ ਆ। ਸੋ ਉਸ ਇਨਫੋਰਮੇਸ਼ਨ ਨੂੰ ਕੋਲੇਟ ਕਰਨ ਤੋਂ ਬਾਅਦ ਹੀ ਉਹਨਾਂ ਨੇ ਫੈਸਲਾ ਲਿਆ ਹੈ ਵੀ ਵੀ ਹੈਵ ਟੂ ਸਟ੍ਰਿਕਟਲੀ ਕਨਫਰੰਟ ਚਾਈਨਾ, ਹਨਾ। ਵਿਨ ਦਿਸ ਨਾਟ ਮੈਨੇਜ। ਹਾਂ, ਬਲਕਿ ਇਹ ਮੈਨੇਜ ਕਰਨ ਦੀ ਲੋੜ ਨਹੀਂ ਹੈ,
ਉਹਨੂੰ ਹਰਾਉਣਾ ਹੀ ਹੈ ਜਿਹੜਾ। ਸੋ ਉਹਦੀ ਹਾਰ ਆ ਜਿਹੜੀ, ਉਹ ਸਾਡਾ ਜਿਹੜਾ ਖਾਸ ਕਰਕੇ ਵੈਸਟਰਨ ਡਿਪਲੋਮੈਟਿਕ ਜਿਹੜੇ ਲਿਬਰਲ ਡੈਮੋਕ੍ਰੇਸੀ ਆ, ਉਹਦੇ ਤਾਂ ਹੀ ਝੰਡੇ ਗੱਡ ਸਕਦਾ ਹੈ ਵੀ ਜੇ ਚਾਈਨਾ ਦੀ ਇਸ ਡਿਕਟੇਟੋਰੀਅਲ ਅਪਰੋਚ ਦੀ ਔਰ ਜਿਹੜੀ ਇਨਹਿਊਮਨ ਅਪਰੋਚ ਆ ਉਹਦੀ ਕਿਤੇ ਨਾ ਕਿਤੇ ਹਾਰ ਹੁੰਦੀ ਆ। ਸੋ ਉਹਨੂੰ ਹਰਾਉਣਾ ਜ਼ਰੂਰੀ ਹੈ, ਉਹਨੂੰ ਮੈਨੇਜ ਕਰਨ ਦੀ ਲੋੜ ਨਹੀਂ ਹੈ ਨਾ। ਉਹਨੇ ਮੈਨੇਜ ਤਾਂ ਹੀ ਹੋਣਾ ਜਦੋਂ ਉਹਨੇ ਹਾਰਨਾ ਹੈ ਨਾ। ਸੋ ਉਹ ਹਾਰ ਚੋਂ ਮੈਨੇਜ ਹੋਊਗਾ, ਮੈਨੇਜ ਚੋਂ ਮੈਨੇਜ ਨਹੀਂ ਹੋਣਾ। ਸੋ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ, ਉਹ ਕਹਿੰਦੇ ਵੀ ਸਮਝਿਆ ਹੈ ਉਹਨਾਂ ਨੇ ਵੀ ਪਿਛਲੇ ਸਾਲ ਦੀ ਜਿਹੜੀ ਗਰਮੀਆਂ ਵਿੱਚ ਆਪਾਂ ਗੱਲ ਕਰੀਏ ਵੀ ਜਦੋਂ ਬੇਇੱਜ਼ਤੀ ਹੋਈ ਉਹ ਤੋਂ ਬਾਅਦ ਉਹਨਾਂ ਨੇ ਸਮਝ ਰੱਖੀ ਹੈ, ਪਰ ਹਾਲੇ ਵੀ ਉਹ ਉਨੇ ਤਿੱਖੇ ਦੰਦ ਨਹੀਂ ਦਿਖਾ ਰਿਹਾ ਅਮਰੀਕਨ ਪ੍ਰਸ਼ਾਸਨ, ਜਿੰਨੇ ਤਿੱਖੇ ਦੰਦ ਉਹਨਾਂ ਨੂੰ ਦਿਖਾਉਣੇ ਚਾਹੀਦੇ ਆ। ਹਾਲੇ ਵੀ ਢਿੱਲ ਮੱਠ ਦੀ ਨੀਤੀ ਹੈਗੀ ਆ, ਇਹਨੂੰ ਤੇਜ਼ ਕਰਨ ਦੀ ਔਰ ਤਿੱਖਿਆ ਕਰਨ ਦੀ ਲੋੜ ਹੈ। ਡਿਪਲੋਮੈਟਿਕਲੀ ਚਾਈਨਾ ਨੂੰ ਆਈਸੋਲੇਟ ਕਰਨ ਦੀ ਲੋੜ ਹੈ, ਜਿਸ ਤਰ੍ਹਾਂ ਰਸ਼ੀਆ ਨੂੰ ਆਈਸੋਲੇਟ ਕਰਿਆ। ਸੋ ਬਿਲਕੁਲ ਕੀ ਬਣਦਾ ਕਿਵੇਂ ਹੁੰਦਾ ਆ, ਪਰ ਸੰਕੇਤ ਸਪਸ਼ਟ ਨੇ। ਜਿਹੜੀ ਡਿਫੈਂਸ ਵਾਲੇ ਬੰਦੇ, ਰਿਪਰੈਜ਼ੈਂਟੇਟਿਵਸ, ਇੰਟੈਲੀਜੈਂਸ ਦੇ ਜਿਹੜੇ ਲੋਕ ਆ, ਉਹਨਾਂ ਦੇ ਲੇਖ, ਉਹ ਜਿਹੜੀਆਂ ਨੀਤੀਆਂ ਆ ਰਹੀਆਂ ਉਹ ਦੱਸ ਰਹੇ ਆ ਵੀ ਉਸ ਨੂੰ ਮੈਨੇਜ ਕਰਨ ਦੀ ਥਾਂ ਤੇ ਵਿਨਿੰਗ, ਉਸ ਦੇ ਵੱਲ, ਜਿੱਤਣ ਵੱਲ ਨੂੰ ਜਿਹੜਾ ਉਹ ਧਿਆਨ ਦੇਣ ਦੀ ਲੋੜ ਆ। ਇੱਥੇ ਇੱਕ ਸਵਾਲ ਅਵਤਾਰ ਸਿੰਘ ਜੀ ਮੈਂ ਪੁੱਛਣਾ ਚਾਹੁੰਦਾ ਵੀ ਹੁਣ ਅਮਰੀਕਾ ਫਸਟ ਦੀ ਗੱਲ ਆਉਂਦੀ ਆ, ਇੱਥੇ ਕਿ ਵੀ ਹੁਣ ਇੱਕ ਪ੍ਰਚਲਿਤ ਚਰਚਾ ਜਿਹੜੀ ਉਹ ਚੱਲਦੀ ਆ ਵੀ ਅਮਰੀਕਾ ਨੂੰ ਬਾਹਰਲੇ ਮੁਲਕਾਂ ਨੂੰ ਰਾਸ਼ੀ ਜਿਹੜੀ ਆ ਉਹ ਨਹੀਂ ਘੱਲਣੀ ਚਾਹੀਦੀ। ਦੂਜੇ ਪਾਸੇ ਜਿੱਦਾਂ ਤੁਸੀਂ ਅਫਰੀਕਾ ਦਾ ਜ਼ਿਕਰ ਕੀਤਾ ਵੀ ਉੱਥੇ ਰੂਸ ਤੇ ਚੀਨ ਇਹੀ ਚੀਜ਼ਾਂ ਕਰਕੇ ਉਹਨਾਂ ਦਾ ਹੁਣ ਦਬਦਬਾ ਕਾਇਮ ਹੋਇਆ ਆ। ਕੀ ਅਜਿਹੀ ਜਿਹੜੀ ਸੋਚ ਦੇ ਨਾਲ ਅਮਰੀਕਾ ਦੀ ਜਿਹੜੀ ਸੁਪਰਮੇਸੀ ਆ ਤੇ ਉਹ ਸਾਰੀਆਂ ਚੀਜ਼ਾਂ ਆ ਉਹਨੂੰ ਢਾਹ ਲੱਗਦੀ ਆ? ਹਾਂਜੀ ਹਾਂਜੀ। ਸੋ ਜਿਹੜੀ ਹੈਗੀ ਹੈ ਨਾ, ਇੱਕ ਤਰ੍ਹਾਂ ਨਾਲ ਇੰਟਰਨੈਸ਼ਨਲ ਏਡ ਆ ਜਿਹੜੀ, ਉਹ ਇੰਟਰਨੈਸ਼ਨਲ ਏਡ ਜਿਹੜੀ ਇੱਕ ਤਰ੍ਹਾਂ ਨਾਲ ਜਾਂਦੀ ਆ ਸਾਰੇ ਵੈਸਟਰਨ ਵਰਲਡ 'ਚੋਂ ਹੀ ਜਾਂਦੀ ਆ, ਇਕੱਲੇ ਅਮਰੀਕਾ 'ਚ ਨਹੀਂ ਜਾਂਦੀ। ਔਰ ਇਹ ਸਾਰੇ ਮੁਲਕਾਂ 'ਚ ਆਵਾਜ਼ ਉੱਠ ਰਹੀ ਆ, ਕੈਨੇਡਾ 'ਚ ਵੀ ਉੱਠੀ ਸੀ, ਆਸਟ੍ਰੇਲੀਆ 'ਚ ਵੀ ਉੱਠੀ ਆ, ਯੂਕੇ ਦੀ ਪਾਰਲੀਮੈਂਟ ਵੀ 2-3 ਵਾਰੀ ਇਸ ਤਰ੍ਹਾਂ ਦੇ ਜਿਹੜੇ ਸਵਾਲ ਆਏ ਆ ਵੀ ਤੁਸੀਂ ਵੀ ਜਦੋਂ ਤੁਹਾਡੀ ਇੰਟਰਨਲ ਇਕਨੋਮੀ ਵੀਕ ਹੋ ਰਹੀ ਆ, ਤੁਹਾਡਾ ਆਪਣਾ ਸਿਕਿਉਰਿਟੀ ਸਿਸਟਮ ਜਾਂ ਜਿਹੜਾ ਹੈਲਥ ਸਿਸਟਮ ਕੋਲਾਪਸ ਪਾਉਣ ਦੇ ਕੰਢੇ ਹੋ ਜਾਂਦਾ ਕਈ ਵਾਰੀ, ਵੀ ਤੁਸੀਂ ਇੰਟਰਨੈਸ਼ਨਲ ਏਡ 'ਚ ਜਿਹੜੇ ਉਹ ਜ਼ਿਆਦਾ ਪੈਸੇ ਦੇ ਦਿੰਦੇ ਹੈਗੇ ਆ। ਪਰ ਉਹਦੇ ਜਿਹੜੇ ਇੰਟਰਨੈਸ਼ਨਲ ਏਡ ਦੇ ਹੁੰਦੇ ਆ ਵੀ ਜਿਹੜੀਆਂ ਵੈਸਟਰਨ ਡੈਮੋਕ੍ਰੇਸੀਜ਼ ਜਾਂ ਲਿਬਰਲ ਡੈਮੋਕ੍ਰੇਸੀਜ਼ ਦੇ ਖਿਲਾਫ ਅਨਰੈਸਟ ਉਹਨਾਂ ਮੁਲਕਾਂ ਵਿੱਚੋਂ ਕ੍ਰੀਏਟ ਹੋਣੀ ਹੁੰਦੀ ਹੈ, ਜਿਹੜੇ ਇੰਟਰਸਟ ਨੇ, ਜਿਹੜੇ ਅਮਰੀਕਨ ਇੰਟਰਸਟ ਆ, ਵੈਸਟਰਨ ਇੰਟਰਸਟ ਆ, ਆਸਟ੍ਰੇਲੀਅਨ ਜਾਂ ਕੈਨੇਡੀਅਨ ਜਾਂ ਯੂਕੇ ਦੇ ਜਾਂ ਹੋਰ ਵੈਸਟਰਨ ਵਰਲਡ ਦੇ ਇੰਟਰਸਟ ਆ, ਜਦੋਂ ਉਹਨਾਂ ਇੰਟਰਸਟਸ ਨੂੰ ਚੈਲੰਜ ਆਉਂਦਾ, ਸੋ ਜਿਹੜੀ ਏਡ ਹੈਗੀ ਆ ਉਹਨਾਂ ਚੈਲੰਜਸ ਨੂੰ ਨਿਊਟਰਲਾਈਜ਼ ਕਰਨ ਲਈ ਹੁੰਦੀ ਆ। ਉਹ ਵੀ ਇੱਕ ਤਰ੍ਹਾਂ ਨਾਲ ਤੁਹਾਡੇ ਦੇਸ਼ ਦੀ ਸੇਫਟੀ ਐਂਡ ਸਿਕਿਉਰਿਟੀ ਦਾ ਹੀ ਮੁੱਦਾ ਹੁੰਦੀ ਆ, ਉਹ ਏਡ ਉੱਦਾਂ ਹੀ ਨਹੀਂ ਜਾਂਦੀ ਹੈ ਨਾ। ਬੇਸ਼ੱਕ ਇਹ ਹੈਗਾ ਵੀ ਅਫਰੀਕਨ ਮੁਲਕਾਂ ਵਿੱਚ ਜਾਂ ਈਵਨ ਏਸ਼ੀਅਨ ਮੁਲਕਾਂ ਵਿੱਚ ਵੀ, ਜਿਹਦੇ ਵਿੱਚ ਭਾਰਤ ਵੀ ਸ਼ਾਮਲ ਆ, ਉਹਦੇ ਵਿੱਚ ਉਸ ਏਡ ਦੀ ਦੁਰਵਰਤੋਂ ਕਰ ਲਈ ਜਾਂਦੀ ਹੈ, ਜਾਂ ਪੋਲੀਟੀਕਲ ਲੀਡਰਾਂ ਵੱਲੋਂ ਜਾਂ ਫਿਰ ਅਫਸਰਸ਼ਾਹੀ ਵੱਲੋਂ, ਹੈ ਨਾ। ਸੋ ਇੱਕ ਬਹੁਤ ਸਾਲ ਪਹਿਲਾਂ ਇੱਕ ਸਕੰਡਲ ਨਿਕਲਿਆ ਸੀ ਵੀ ਵੱਖ-ਵੱਖ ਮੁਲਕਾਂ ਵੱਲੋਂ ਜਿਹੜੀ ਭਾਰਤ ਨੂੰ ਏਡ ਜਾਂਦੀ ਆ, ਉਹਦਾ ਇੱਕ ਨਿਕਲਿਆ ਸੀਗਾ ਵੀ ਇੰਨੇ ਮਿਲੀਅਨ ਜਾਂ ਇੰਨੇ ਬਿਲੀਅਨ ਦੀ ਏਡ ਗਈ ਆ। ਔਰ ਬਿਹਾਰ ਦੇ ਕਹਿੰਦੇ ਸਕੂਲਾਂ, ਉਹਨਾਂ ਨੇ ਬਿੱਲ ਬਣਾਇਆ ਵੀ ਬਿਹਾਰ ਦੇ ਸਕੂਲਾਂ ਵਿੱਚ ਏਸੀ ਲਵਾਏ ਗਏ ਆ, ਔਰ ਮਿਲੀਅਨ ਆਫ ਪਾਉਂਡ ਆ ਜਿਹੜੇ ਉਹ ਕਿਸੇ ਇੱਕ ਖਾਸ ਕੰਪਨੀ ਦੇ ਥਰੂ ਉਹ ਅਫਸਰਾਂ ਨੇ ਖਾ ਲਏ ਹੋਏ ਆ। ਜਦੋਂ ਨਿਊਜ਼ ਪੇਪਰਸ ਨੇ ਉੱਥੇ ਜਾ ਕੇ ਦੇਖਿਆ, ਉਹਨਾਂ ਸਕੂਲਾਂ ਵਿੱਚ ਤਾਂ ਉਹ ਕਹਿੰਦੇ ਬਿਜਲੀ ਵੀ ਹੈ ਨਹੀਂ ਜਿੱਥੇ ਏਸੀ ਲੱਗੇ ਦਿਖਾਏ ਗਏ ਹੈਗੇ ਆ ਨਾ। ਵੀ ਉਹ ਸਾਰਾ ਵੀ ਡਾਈਵਰਟ ਹੁੰਦੀ ਆ, ਉਹਦੇ ਮਿਸਯੂਜ਼ ਹੁੰਦੀ ਆ, ਉਹ ਕਰਪਟ ਪ੍ਰੈਕਟਿਸਿਸ ਹੁੰਦੀਆਂ ਨੇ। ਪਰ ਕਿਸੇ ਨਾ ਕਿਸੇ ਢੰਗ ਨਾਲ ਫਿਰ ਵੀ ਜਿਹੜੇ ਇਹ ਵੈਸਟਰਨ ਕੰਟਰੀਜ਼ ਆ, ਇਹਨਾਂ ਨੇ ਆਪਣੇ ਜਿਹੜੇ ਸਿਕਿਉਰਿਟੀ ਇੰਟਰਸਟ ਆ, ਜਿਹੜੇ ਸੋਸ਼ਲ ਇੰਟਰਸਟ ਆ, ਉਹਨਾਂ ਤੇ ਚੈਲੰਜਸ ਨੂੰ ਨਿਊਟਰਲਾਈਜ਼ ਕਰਨ ਲਈ ਜਿਹੜੀ ਇਹ ਜਿਹੜੀ ਹੈਗੀ ਆ ਵੈਸਟਰਨ ਏਡ ਆ, ਉਹ ਬਹੁਤ ਜ਼ਰੂਰੀ ਹੁੰਦੀ ਆ। ਆਪਾਂ ਛੋਟੇ ਤੌਰ ਤੇ ਸੋਚ ਲੈਂਦੇ ਆ ਵੀ ਪੈਸੇ ਅਜਾਈ ਜਾ ਰਹੇ ਹੈਗੇ, ਪਰ ਪੈਸੇ ਅਜਾਈ ਨਹੀਂ ਜਾ ਰਹੇ। ਜਿਹੜੀ ਥ੍ਰੈਟ ਹੈ, ਥ੍ਰੈਟ ਨੂੰ ਨਿਊਟਰਲਾਈਜ਼ ਕਰਨ ਲਈ ਜਿਹੜੀ ਇੰਟਰਨੈਸ਼ਨਲ ਏਡ ਆ ਬਹੁਤ ਜ਼ਰੂਰੀ ਹੁੰਦੀ ਹੈ। ਜੀ ਗੱਲਬਾਤ ਦੇ ਵਿੱਚ ਅਗਲਾ ਰੁਖ ਅਮਰੀਕਾ ਦੇ ਗੁਆਂਢੀ ਮੁਲਕ ਕੈਨੇਡਾ ਦਾ ਕਰਦੇ ਹਾਂ, ਜਿੱਥੇ ਆਪਾਂ ਨੂੰ ਪਤਾ ਵੀ ਕੁਝ ਮਹੀਨੇ ਪਹਿਲਾਂ ਪਿਛਲੇ ਸਾਲ ਦੇ ਵਿੱਚ ਭਾਈ ਨਿੱਜਰ ਹੋਣਾ ਦਾ ਕਤਲ ਹੁੰਦਾ। ਭਾਰਤੀ ਏਜੰਸੀਆਂ ਦਾ, ਭਾਰਤੀ ਸਟੇਟ ਏਜੰਟਸ ਦਾ ਉਸ ਦੇ ਵਿੱਚ ਨਾਮ ਲੱਗਦਾ ਆ। ਜਿਹੜੇ ਵਿਦੇਸ਼ੀ ਦਖਲਅੰਦਾਜ਼ੀ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਮੁੱਦਾ ਇਸ ਟਾਈਮ ਬਹੁਤ ਸਰਗਰਮ ਆ ਵੈਸਟਰਨ ਮੁਲਕਾਂ ਦੇ ਵਿੱਚ, ਉਸ ਦੇ ਉੱਤੇ ਚਰਚਾ ਹੁੰਦੀ ਹੈ। ਟ੍ਰਿਬਿਊਨਲ ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਟਰੂਡੋ ਜਿਹੜੇ ਆ ਉਹ ਸਾਹਮਣੇ ਆਉਂਦੇ ਆ, ਸਵਾਲ ਜਵਾਬ ਹੁੰਦੇ ਆ। ਆਪਣੇ ਜਿਹੜੇ ਕੁਝ ਸਿੱਖ ਵਕੀਲ ਆ ਉਹ ਵੀ ਉਹਨਾਂ ਨੂੰ ਗੱਲਬਾਤ ਜਿਹੜੀ ਉਹ ਕਰਦੇ ਆ। ਟ੍ਰਿਬਿਊਨਲ ਦੇ ਵਿੱਚ ਅਵਤਾਰ ਸਿੰਘ ਜੀ, ਜੋ ਉੱਥੇ ਗੱਲ ਹੋਈ ਆ, ਜਾਂਚ ਕਰ ਰਹੀ ਜੇ ਟ੍ਰਿਬਿਊਨਲ ਆ, ਜਦੋਂ ਇਹਨਾਂ ਨੇ ਗਵਾਹੀ ਦਿੱਤੀ ਆ, ਗੱਲਾਂ ਕੀਤੀਆਂ ਆ, ਕਿਹੜੀਆਂ ਅਹਿਮ ਗੱਲਾਂ ਜਿਹੜੀਆਂ ਉਹਨਾਂ ਨੇ ਆਖੀਆਂ ਆ ਜਿਸ ਨੂੰ ਗੌਰ ਦੇ ਨਾਲ ਵਾਚਣਾ ਚਾਹੀਦਾ ਆ, ਸੋਚਣਾ ਚਾਹੀਦਾ?
ਹਾਂਜੀ ਹਾਂਜੀ, ਸੋ ਜਸਟਿਨ ਟਰੂਡੋ ਦੀ ਪਿਛਲੇ ਦਿਨੀ ਇੱਕ ਟ੍ਰਿਬਿਊਨਲ ਤੇ ਗਵਾਹੀ ਹੋਈ ਆ। ਟ੍ਰਿਬਿਊਨਲ ਆ ਜਿਹੜੀ ਫੋਰਨ ਇੰਟਰਫੀਅਰੈਂਸ ਇਨ ਕੈਨੇਡੀਅਨ ਪੋਲਿਟਿਕਸ ਆ ਜੀ, ਉਹਦੇ ਤੇ ਜਿਹੜੀ ਹੈਗੀ ਆ ਆਪਣੀ ਜਾਂਚ ਕਰ ਰਿਹਾ ਹੈ। ਸੋ ਇਹ ਮੁੱਦਾ ਕੈਨੇਡਾ ਦੀ ਪੋਲਿਟਿਕਸ ਵਿੱਚ ਬਹੁਤ ਜ਼ਿਆਦਾ ਭਖਿਆ ਹੋਇਆ ਹੈ। ਬਹੁਤ ਸਾਰੇ ਮੁਲਕਾਂ ਤੇ ਦੋਸ਼ ਲੱਗਦਾ, ਖਾਸ ਕਰਕੇ ਚੀਨ ਔਰ ਭਾਰਤ ਤੇ ਦੋਸ਼ ਲੱਗਦਾ ਵੀ ਉਹ ਸਾਡੀਆਂ ਜਿਹੜੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਆ ਉਹਦੇ ਵਿੱਚ ਮੈਂਬਰਸ਼ਿਪ, ਬੋਗਸ ਮੈਂਬਰਸ਼ਿਪ ਭਰਤੀ ਕਰਕੇ ਤੇ ਫਿਰ ਬੋਗਸ ਰਿਪਰੈਜ਼ੈਂਟੇਟਿਵਸ ਆ ਸਾਹਮਣੇ ਲਿਆਉਂਦੇ ਹੈਗੇ ਆ। ਸੋ ਹੇਠਾਂ ਬੋਗਸ ਮੈਂਬਰਸ਼ਿਪ ਹੁੰਦੀ ਹੈ, ਜਿਹੜੇ ਪਾਰਟੀਆਂ ਦੇ ਉੱਦਾਂ ਮੈਂਬਰ ਨਹੀਂ ਹੁੰਦੇ ਉਹਨਾਂ ਨੂੰ ਇਹ ਸਰਕਾਰਾਂ ਫੰਡਿੰਗ ਕਰਕੇ ਮੈਂਬਰ ਬਣਾਉਂਦੀਆਂ ਨੇ। ਸੋ ਉਹ ਮੈਂਬਰ ਆ ਫਿਰ ਜਿਹੜੇ ਕਾਉਂਸਲਰ ਜਾਂ ਜਿਹੜੇ ਕਾਉਂਸਲਰ ਕਾਫੀ ਸਾਰੇ ਹੋ ਜਾਂਦੇ ਆ ਉਸ ਬੋਗਸ ਮੈਂਬਰਸ਼ਿਪ ਚੋਂ, ਫਿਰ ਉਹ ਮੈਂਬਰ ਆਫ ਪਾਰਲੀਮੈਂਟ ਜਾਂ ਈਵਨ ਪਾਰਟੀਆਂ ਦੇ ਲੀਡਰ ਤੱਕ। ਸੋ ਇਸ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਬਾਰੇ ਆਇਆ ਸੀਗਾ ਵੀ ਉਹ ਇੰਡੀਅਨ ਇਨਫਲੂਐਂਸ ਨਾਲ ਜਿਹੜਾ ਉਹ ਅੱਗੇ ਵਧਿਆ ਹੈ। ਸੋ ਇਹ ਜਿਹੜੀਆਂ ਖਬਰਾਂ ਨੇ ਅੱਗੇ ਆਈਆਂ ਸੀ। ਸੋ ਜਸਟਿਨ ਟਰੂਡੋ ਨੇ ਪਿਛਲੇ ਦਿਨੀ ਇਸ ਟ੍ਰਿਬਿਊਨਲ ਦੇ ਸਾਹਮਣੇ ਗਵਾਹੀ ਦਿੰਦਿਆਂ ਬੜੀਆਂ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਕਾਫੀ ਸਨਸਨੀਖੇਜ਼ ਆਖੀਆਂ ਜਾ ਸਕਦੀਆਂ। ਬੇਸ਼ੱਕ ਸਿੱਖ ਮੀਡੀਆ ਨੇ ਉਹਦਾ ਘੱਟ ਜਿਹੜਾ ਹੈਗਾ ਆਪਾਂ ਕਹਿ ਸਕਦੇ ਨੋਟਿਸ ਲਿਆ, ਜਿੰਨਾ ਕੁ ਮੈਂ ਉਸ ਸਾਰੀਆਂ ਪ੍ਰੋਸੀਡਿੰਗਸ ਨੂੰ ਪੜ੍ਹਿਆ ਉਹਦੇ ਵਿੱਚ ਜੋ ਜਸਟਿਨ ਟਰੂਡੋ ਇਹ ਕਹਿ ਰਹੇ ਹੈਗੇ ਆ ਵੀ ਸਾਡੀ ਇੰਟੈਲੀਜੈਂਸ ਨੇ ਤਾਂ ਸਾਨੂੰ ਇੰਨਾ ਵਾਸਟ ਇਨਫੋਰਮੇਸ਼ਨ ਪ੍ਰੋਵਾਈਡ ਹੀ ਨਹੀਂ ਕਰੀ, ਹਨਾ। ਉਹਨਾਂ ਦੇ ਕਹਿਣ ਦਾ ਇਹ ਮਤਲਬ ਹੈਗਾ ਨਾ ਵੀ ਸਾਨੂੰ ਇੰਨਾ ਵਾਸਟ ਤਾਂ ਦੱਸਿਆ ਨਹੀਂ ਵੀ ਜਿਹੜਾ ਇਹ ਫੋਰਨ ਇਨਫਲੂਐਂਸ ਆ ਇੰਨਾ ਡੂੰਘਾ ਹੋ ਚੁੱਕਿਆ ਔਰ ਇੰਨਾ ਵਾਸਟ ਇਹਦਾ ਜਿਹੜਾ ਇਨਫਲੂਐਂਸ ਹੋ ਚੁੱਕਿਆ ਵੀ ਉਹ ਸਾਡੇ ਇੰਸਟੀਟਿਊਸ਼ਨ ਦੀਆਂ ਜੜ੍ਹਾਂ ਹਿਲਾਉਣ ਤੱਕ ਪਹੁੰਚਿਆ ਹੋਇਆ ਹੈ। ਸੋ ਇਹ ਜਿਹੜਾ ਹੈਗਾ ਕਾਫੀ ਆਪਾਂ ਕਹਿ ਸਕਦੇ ਬੜਾ, ਔਰ ਉਹਨਾਂ ਨੇ ਖਾਸ ਕਰਕੇ ਜਿਹੜੀ ਕੈਨੇਡੀਅਨ ਸਿਕਿਉਰਿਟੀ ਏਜੰਸੀ ਆ ਸੀਸੀਜ਼ ਉਹਦੇ ਤੇ ਦੋਸ਼ ਲਾਇਆ ਵੀ ਮੈਨੂੰ ਐਜ਼ ਏ ਪ੍ਰਾਈਮ ਮਿਨਿਸਟਰ ਕਦੀ ਵੀ ਇਸ ਤਰ੍ਹਾਂ ਦੀ ਬਰੀਫਿੰਗ ਆ ਜਿਹੜੀ ਸੀਸੀਜ਼ ਵੱਲੋਂ ਨਹੀਂ ਆਈ ਜਿਹੜੀ ਇਹ ਦਰਸਾਉਂਦੀ ਹੋਵੇ ਵੀ ਬਹੁਤ ਸਾਰੇ ਮੁਲਕ ਆ ਜਿਹੜੇ ਸਾਡੇ ਅਫੇਅਰਸ ਵਿੱਚ ਜਿਹੜੇ ਇੰਟਰਫੇਅਰ ਕਰ ਰਹੇ ਹੈਗੇ ਆ। ਦੂਜੇ ਪਾਸੇ ਉਹਨਾਂ ਤੋਂ ਬਾਅਦ ਆ ਜਿਹੜੇ ਸੀਸੀਜ਼ ਦੇ ਚੀਫ ਦੀ ਵੀ ਗਵਾਹੀ ਸੀ। ਠੀਕ ਹੈ। ਸੋ ਸੀਸੀਜ਼ ਦੇ ਚੀਫ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹਦੀਆਂ ਗੱਲਾਂ ਤੋਂ ਇਸ ਤਰ੍ਹਾਂ ਲੱਗਦਾ ਉਹਨੇ ਬੜੀਆਂ ਗੋਲ-ਮੋਲ ਔਰ ਬਹੁਤ ਹੀ ਗਿਣਵੇਂ ਚੁਣਵੇਂ ਸ਼ਬਦਾਂ ਵਿੱਚ ਇਹ ਕਿਹਾ ਵੀ ਅਸੀਂ ਸਾਰਾ ਕੁਝ ਨਹੀਂ ਦੱਸ ਸਕਦੇ ਹੁੰਦੇ, ਅਸੀਂ ਕੁਝ ਬੁਲਟ ਪੁਆਇੰਟਸ ਆ ਜਿਹੜੇ ਪ੍ਰਾਈਮ ਮਿਨਿਸਟਰ ਨੂੰ ਦੱਸਦੇ ਆ, ਮੁੜ ਕੇ ਪ੍ਰਾਈਮ ਮਿਨਿਸਟਰ ਨੇ ਆਪਣੇ ਆਪ ਤੌਰ ਤੇ ਫੈਸਲਾ ਕਰਕੇ ਸਾਨੂੰ ਦੱਸਣਾ ਹੁੰਦਾ ਵੀ ਅਸੀਂ ਕੀ ਕਰਨਾ ਜਾਂ ਨਹੀਂ ਕਰਨਾ। ਸੋ ਉਹਨਾਂ ਦੇ ਜਿਹੜੇ ਪੁਆਇੰਟਸ ਆ ਨਾ, ਜਿਹੜੇ ਸੀਸੀਜ਼ ਦੇ ਚੀਫ ਦੇ ਪੁਆਇੰਟਸ ਆ, ਉਹ ਇਸ ਤਰ੍ਹਾਂ ਮੈਨੂੰ ਨਿੱਜੀ ਤੌਰ ਤੇ ਲੱਗ ਰਿਹਾ ਹੈਗਾ ਵੀ ਉਹ ਜਿਹੜਾ ਕੁਝ ਦੱਸ ਰਹੇ ਆ ਉਹ ਤੋਂ ਵੱਧ ਲੁਕੋ ਰਹੇ ਆ। ਉਹ ਬਹੁਤ ਕੁਝ ਲੁਕੋ ਰਹੇ ਆ ਆਪਣੇ। ਜਦੋਂ ਤੁਸੀਂ ਉਹਨਾਂ ਦੇ ਵਰਡਸ ਪੜੋਗੇ ਨਾ, ਉਹਨਾਂ ਦੇ ਵਰਡਸ ਚੋਂ ਇਹ ਸਮੈਲ ਆਉਂਦੀ ਆ ਵੀ ਉਹ ਦੱਸਣ ਨਾਲੋਂ ਲੁਕੋ ਜ਼ਿਆਦਾ ਰਹੇ ਆ, ਘੱਟ ਦੱਸ ਰਹੇ ਆ। ਇਟ ਮੀਨਸ ਉਹ ਆਪਣੇ ਪ੍ਰਾਈਮ ਮਿਨਿਸਟਰ ਨੂੰ, ਕੱਲੇ ਇਸ ਪ੍ਰਾਈਮ ਮਿਨਿਸਟਰ ਨੂੰ ਨਹੀਂ, ਹੋ ਸਕਦਾ ਪਿਛਲੇ 35-40 ਸਾਲਾਂ ਤੋਂ ਕਿੰਨੇ ਪ੍ਰਾਈਮ ਮਿਨਿਸਟਰਾਂ ਨੂੰ ਧੋਖਾ ਦਿੱਤਾ ਹੋਵੇ ਸੀਸੀਐਸ ਦੇ ਜਿਹੜੇ ਸੀਸੀਜ਼ ਦੇ ਆਫੀਸਰਸ ਆ ਨਾ। ਇਟ ਮੀਨਸ ਜਿਹੜੇ ਇੰਟਰਨਲ ਇੰਟਰਫੀਅਰੈਂਸ ਦੇ ਮਸਲੇ ਚੱਲ ਰਹੇ ਆ, ਸਾਨੂੰ ਲੱਗਦਾ ਵੀ ਕੋਈ ਵੀ ਇੰਟੈਲੀਜੈਂਸ ਏਜੰਸੀ ਇੰਨੀ ਇਨਕੈਪੇਬਲ ਨਹੀਂ ਹੈਗੀ ਵੀ ਉਹਨੂੰ ਪਤਾ ਨਾ ਹੋਵੇ ਮੇਰੇ ਮੁਲਕ ਵਿੱਚ ਕੀ ਚੱਲ ਰਿਹਾ। ਜੇ ਅਮਰੀਕਾ ਇੱਕ ਸਿੱਖ ਦੇ ਕਤਲ ਕਰਨ ਦੀ ਯੋਜਨਾ ਦਾ ਐਨ ਸ਼ਰੇਆਮ ਭਾਂਡਾ ਭੰਨ ਸਕਦਾ, ਉਹਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਏਜੰਸੀ ਆ ਜਾਂ ਉਹਦੇ ਜਿਹੜੇ ਆਪਰੇਟਰਸ ਆ ਇੰਨੇ ਮਜ਼ਬੂਤ ਆ, ਤਾਂ ਆਪਾਂ ਕਹਿ ਨਹੀਂ ਸਕਦਾ ਵੀ ਕੈਨੇਡਾ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਉਹ ਇੰਨੀ ਕਮਜ਼ੋਰ ਹੈਗੀ ਆ ਵੀ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਇੱਥੇ ਕੀ ਹੋ ਰਿਹਾ, ਹਨਾ। ਸੋ ਜਿਹੜੇ ਸੀਸੀਜ਼ ਦੇ ਚੀਫ ਦੀ ਵਰਡਿੰਗ ਆ, ਮੈਨੂੰ ਉਹਦੇ ਤੋਂ ਸ਼ੱਕ ਨਜ਼ਰ ਆ ਰਿਹਾ ਵੀ ਸਾਰਾ ਹੈਂਡ ਇਨ ਗਲਵ ਚੱਲ ਰਿਹਾ। ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ, ਪਰ ਉਹ ਇੱਕ ਤਰ੍ਹਾਂ ਨਾਲ ਹੋਣ ਦੇ ਰਹੀ ਆ। ਇੰਟੈਲੀਜੈਂਸ ਜਿਹੜੀਆਂ ਏਜੰਸੀਜ਼ ਆ ਉਹ ਸਾਰਾ ਕੁਝ ਹੋਣ ਦੇ ਰਹੀਆਂ ਨੇ ਵੀ ਕੋਈ ਗੱਲ ਨਹੀਂ, ਚੱਲੀ ਜਾਣ ਦਿਓ। ਹੁਣ ਪਤਾ ਨਹੀਂ ਵੀ ਉਹ ਮੁਲਕ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀਆਂ ਨੇ ਜਾਂ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਉਹਨੂੰ ਡੀਰੇਲ ਕਰਨਾ ਚਾਹੁੰਦੀਆਂ ਨੇ ਜਾਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀਆਂ ਨੇ। ਸੋ ਉਹਨੂੰ ਜਿਹੜੀ ਸੀਸੀਜ਼ ਦੇ ਚੀਫ ਦੀ ਗਵਾਹੀ ਆ ਉਹਨੂੰ ਬਹੁਤ ਹੀ ਪੋਲੀਟੀਕਲੀ ਸ਼ਾਰਪ ਮਾਈਂਡਸ ਵੱਲੋਂ ਡਿਕੋਡ ਕਰਨ ਦੀ ਲੋੜ ਹੈਗੀ ਆ ਵੀ ਉਹ ਗੱਲ ਲੈ ਕੇ ਕਿੱਧਰ ਨੂੰ ਜਾ ਰਹੇ ਹੈਗੇ ਆ। ਖਾਸ ਕਰਕੇ ਸਿੱਖਾਂ ਨੂੰ, ਜਿਹੜੇ ਸਿੱਖ ਇੰਟੈਲੈਕਚੁਅਲਸ ਆ ਕੈਨੇਡਾ ਵਿੱਚ ਬੈਠੇ ਜਾਂ ਅਮਰੀਕਾ 'ਚ ਬੈਠੇ, ਉਹਨਾਂ ਨੂੰ ਉਹ ਗਵਾਹੀ ਡਿਕੋਡ ਕਰਨ ਦੀ ਲੋੜ ਆ। ਉਹਦੇ ਵਿੱਚੋਂ ਤੁਹਾਨੂੰ ਜਿਹੜੀਆਂ ਸਿੱਖਾਂ ਦੀਆਂ ਸਫਰਿੰਗਸ ਨੇ, ਸਿੱਖਾਂ ਤੇ ਜ਼ੁਲਮ ਹੋਏ ਆ ਕੈਨੇਡਾ ਵਿੱਚ ਰਹਿੰਦੇ ਆ, ਉਹਦੀਆਂ ਕਿਤੇ ਨਾ ਕਿਤੇ ਤੁਹਾਨੂੰ ਜੜ੍ਹਾਂ ਲੱਭ ਸਕਦੀਆਂ ਨੇ। ਸੋ ਮੈਨੂੰ ਲੱਗਿਆ ਵੀ ਜਸਟਿਨ ਟਰੂਡੋ ਬਿਲਕੁਲ ਸੱਚ ਬੋਲ ਰਹੇ ਆ। ਜਦੋਂ ਆਪਾਂ ਸੀਸੀਐਸ ਦੇ ਚੀਫ ਦੀ ਗਵਾਹੀ ਨੂੰ ਪੜ੍ਹਦੇ ਹੈਗੇ ਆ, ਉਹਦੇ ਵਿੱਚ ਉਹ ਲੱਗ ਰਿਹਾ ਹੈਗਾ ਵੀ ਬਹੁਤ ਕੁਝ ਲੁਕੋ ਰਿਹਾ। ਉਹ ਕੱਲੇ ਜਸਟਿਨ ਟਰੂਡੋ ਤੋਂ ਨਹੀਂ ਲੁਕੋਇਆ ਗਿਆ, ਪਿਛਲੇ 40 ਸਾਲਾਂ ਦੌਰਾਨ ਸਾਰੇ ਪ੍ਰਾਈਮ ਮਿਨਿਸਟਰਸ ਤੋਂ ਲੁਕੋਇਆ ਗਿਆ। ਸੋ ਇਹ ਜਿਹੜੀ ਖੇਡ ਹੈ ਹੈਂਡ ਇਨ ਗਲਵ ਆ, ਜਿਹੜੀ ਅਫਸਰਸ਼ਾਹੀ ਆਪਣੇ ਤੌਰ ਤੇ ਚਲਾਉਂਦੀ ਰਹੀ ਹੈ। ਅਕਸਰ ਆਪਾਂ ਸ਼ਬਦ ਆਈ ਥਿੰਕ ਡੀਪ ਸਟੇਟ ਸੁਣਿਆ ਹੋਣਾ, ਬਹੁਤ ਸਾਰੇ ਜਿਹੜੇ ਸਾਡੇ ਸਰੋਤਿਆਂ ਨੇ ਵੀ, ਦਰਸ਼ਕਾਂ ਨੇ ਵੀ ਸੁਣਿਆ ਹੋਣਾ ਆ।
ਕੀ ਦੱਸਣਾ ਕੀ ਨਹੀਂ ਦੱਸਣਾ, ਕਿੰਨਾ ਦੱਸ ਕੇ ਕੀ ਕਰਵਾਉਣਾ ਆ। ਸੋ ਇਹ ਲੱਗ ਤਾਂ ਫਿਰ ਸੀਸਿਸ ਦੇ ਜਿਹੜੇ ਚੀਫ ਦੀ ਗੱਲਾਂ 'ਚੋਂ ਇਹੀ ਲੱਗ ਰਿਹਾ ਵੀ ਉਹਨਾਂ ਕੁ ਦੱਸ ਕੇ ਉਹਨਾਂ ਤੋਂ ਉਹ ਚੀਜ਼ ਕਰਵਾਇਆ ਗਿਆ। ਮੈਂ ਦੇਖ ਰਿਹਾ ਸੀ, ਸੁਣ ਰਿਹਾ ਸੀ ਜਸਟਿਨ ਟਰੂਡੋ ਨੂੰ ਜਦੋਂ ਪ੍ਰਭਜੋਤ ਸਿੰਘ ਪੁੱਛ ਰਿਹਾ ਸੀਗਾ ਵੀ ਤੁਸੀਂ ਰਿਟਰੈਕਟ ਕੀਤੇ ਆ, ਤੁਸੀਂ ਕਰਵਾਏ ਆ, ਤੁਸੀਂ ਅਖੀਰਲੀ ਮਨਜ਼ੂਰੀ ਦਿੱਤੀ ਆ। ਉਹ ਵੀ ਵਿਚਾਰਿਆਂ ਕੋਲ ਕੋਈ ਬਹੁਤਾ ਇੱਦਾਂ ਜਵਾਬ ਨਹੀਂ ਸੀਗਾ। ਪਰ ਸੀਸਿਸ ਦੀਆਂ ਜਿਹੜੀਆਂ ਤੁਸੀਂ ਇਹ ਗੱਲਾਂ ਹੁਣ ਦੱਸ ਰਹੇ ਆ, ਗੱਲਾਂ ਪਿੱਛੇ ਕਈ ਦਹਾਕਿਆਂ ਤੱਕ ਜਾਂਦੀਆਂ ਤੇ ਪਿਛਲੇ ਦਹਾਕਿਆਂ ਦੇ ਵਿੱਚ ਸਭ ਨੂੰ ਹੀ ਪਤਾ ਵੀ ਕੀ ਕੁਝ ਹੋਇਆ ਆ ਤੇ ਕੀ ਕਰਵਾਇਆ ਗਿਆ ਆ। ਰਿਪੂ ਦਮਨ ਮਲਿਕ ਦਾ ਜਿਹੜਾ ਕਤਲ ਤੋਂ ਪਹਿਲਾਂ ਉਹਦੀ ਮੀਟਿੰਗ ਹੋਣੀ ਸੀਗੀ ਇੱਕ ਭਾਰਤੀ ਅੰਬੈਸੀ ਵਾਲੇ ਦੇ ਨਾਲ, ਉਹਦੇ ਕੀ ਮਾਇਨੇ ਸੀ, ਕੀ ਇਹ ਸਾਰਾ ਕੁਝ ਹੋ ਰਿਹਾ ਸੀ। ਹੈਂਡ ਇਨ ਗਲਵ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਆ, ਇਹ ਬਹੁਤ ਜਿਹੜੀਆਂ ਚੀਜ਼ਾਂ ਇਸ ਦੇ ਭੇਦ ਜਾਣਨ ਦੀ ਲੋੜ ਆ। ਨਾ ਕਹੇ ਗਏ ਸ਼ਬਦਾਂ ਨੂੰ ਲੱਭਣ ਦੀ ਲੋੜ ਆ ਵੀ ਉੱਥੇ ਉਹਨਾਂ ਨੇ ਕੀ ਨਹੀਂ ਕਿਹਾ ਤੇ ਉਹਦੇ ਵਿੱਚ ਕੀ ਕੁਝ ਜਿਹੜਾ ਉਹ ਲੁਕਿਆ ਆ। ਹੁਣ ਤੁਸੀਂ ਅਫਸਰਸ਼ਾਹੀ ਦੀ ਇੱਥੇ ਗੱਲ ਕੀਤੀ, ਇਹਦਾ ਮਤਲਬ ਇਹ ਕੱਢਿਆ ਜਾਵੇ ਵੀ ਕੈਨੇਡਾ ਦੀ ਅਫਸਰਸ਼ਾਹੀ ਬਹੁਤ ਕੁਝ ਅਜਿਹਾ ਉਹ ਕਰ ਰਹੀ ਹੈ ਜਿਹੜਾ ਉਹਨੂੰ ਨਹੀਂ ਕਰਨਾ ਚਾਹੀਦਾ, ਜੋ ਕੈਨੇਡੀਅਨ ਸਿਸਟਮ ਦੇ ਹਿਸਾਬ ਨਾਲ ਵੀ ਜੇ ਆਪਾਂ ਗੱਲ ਕਰੀਏ। ਹਾਂਜੀ, ਸੋ ਉਹਦੀ ਗਵਾਹੀ ਤੋਂ, ਜਿਹੜੇ ਸੀਸੀਐਸ ਦੇ ਚੀਫ ਦੀ ਗਵਾਹੀ ਤੋਂ ਤਾਂ ਇਹੀ ਲੱਗਦਾ ਵੀ ਜਿਹੜੀ ਕੈਨੇਡੀਅਨ ਅਫਸਰਸ਼ਾਹੀ ਆ ਉਹ ਬਹੁਤ ਕੁਝ ਅਜਿਹਾ ਕਰ ਰਹੀ ਹੈ ਜਿਹੜਾ ਉਹਨੂੰ ਨਹੀਂ ਕਰਨਾ ਚਾਹੀਦਾ। ਦੇ ਆਰ ਅੰਡਰਮਾਈਨਿੰਗ ਦੀ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨਾਟ ਆਫ ਕੈਨੇਡਾ ਬਟ ਆਫ ਦੀ ਹੋਲ ਡੈਮੋਕ੍ਰੈਟਿਕ ਵਰਲਡ, ਹੈ ਨਾ। ਸੋ ਉਹ ਇਸ ਤਰ੍ਹਾਂ ਹੋ ਰਿਹਾ। ਠੀਕ ਹੈ, ਇੰਟੈਲੀਜੈਂਸ ਏਜੰਸੀਆਂ ਕਿਤੇ ਨਾ ਕਿਤੇ ਕੁਝ ਲੈ ਦੇ ਕਰਦੀਆਂ ਨੇ, ਪਰ ਉਹਦੇ ਲਈ ਸਭ ਤੋਂ ਜਿਹੜੇ ਪ੍ਰਮੁੱਖ ਹੁੰਦੇ ਆ ਆਪਣੇ ਮੁਲਕ ਦੇ ਔਰ ਆਪਣੇ ਜਿਹੜੇ ਅਲਾਈਜ਼ ਆ, ਜਿੱਦਾਂ 5 ਆਈਜ਼ ਆ ਜਾਂ 9 ਆਈਜ਼ ਆ, ਉਹਨਾਂ ਦੇ ਜਿਹੜੇ ਇੰਟਰਸਟ ਨੇ, ਬੈਸਟ ਇੰਟਰਸਟ ਆ, ਉਹਨਾਂ ਨੂੰ ਪ੍ਰੋਟੈਕਟ ਕਰਨਾ ਹੁੰਦਾ। ਇੱਥੇ ਤਾਂ ਗੱਲ ਉਲਟ ਚੱਲਦੀ ਨਜ਼ਰ ਆ ਰਹੀ ਹੈਗੀ ਆ, ਹਨਾ। ਸੋ ਆਪਾਂ ਜੋ ਦੇਖਿਆ, ਖਾਸ ਕਰਕੇ ਸਿੱਖਾਂ ਨਾਲ ਜੋ ਕੁਝ ਵਰਤਿਆ ਵਾਪਰਿਆ, ਉਹ ਤੋਂ ਨਜ਼ਰ ਆ ਰਿਹਾ ਹੈਗਾ ਵੀ ਅਫਸਰਸ਼ਾਹੀ ਇੱਕ ਬਿਹਾਈਂਡ ਦੀ ਸੀਨ ਬੜੀ ਡੀਪ ਔਰ ਆਪਾਂ ਕਹਿੰਦੇ ਵੀ ਕਰੂਅਲ ਗੇਮ ਖੇਡ ਰਹੀ ਹੈਗੀ ਆ। ਸੋ ਉਸ ਕਰੂਅਲ ਗੇਮ ਨੂੰ ਡੀਕੋਡ ਕਰਨ ਦੀ ਤੇ ਐਕਸਪੋਜ਼ ਕਰਨ ਦੀ ਲੋੜ ਹੈਗੀ ਆ। ਇਹ ਸਾਰੇ ਸਿੱਖਾਂ ਤੇ ਵੀ ਤੇ ਕੈਨੇਡਾ ਦੀਆਂ ਜਿਹੜੀਆਂ ਆਪਾਂ ਕਹਿੰਦੇ ਵੀ ਇਕੱਲੇ ਸਿੱਖ, ਜਿਹੜੇ ਕੈਨੇਡਾ ਦੇ ਜਿਹੜੇ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਨੂੰ ਬਚਾਉਣ ਵਾਲੀਆਂ ਆਰਗੇਨਾਈਜੇਸ਼ਨਸ ਐਂਡ ਪੋਲੀਟੀਕਲ ਫਿਗਰਸ ਆ, ਉਹਨਾਂ ਨੂੰ ਵੀ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈਗੀ ਆ। ਸੋ ਜੋ ਇਹ ਸਿੱਖਾਂ ਦਾ ਸਾਥ ਦਿੰਦੇ ਨਜ਼ਰ ਆ ਰਹੇ ਆ, ਇਹ ਵੀ ਜਿਹੜਾ ਚਿੱਥ ਕੇ ਦੇਖਣ ਵਾਲੀ ਗੱਲ ਆ। ਹਾਂਜੀ, ਸੋ ਇਹ ਕਾਫੀ ਕੁਝ ਇਹਨੂੰ ਡਿਕੋਡ ਕਰਨ ਦੀ, ਖਾਸ ਕਰਕੇ ਸਿੱਖ ਇੰਟੈਲੈਕਚੁਅਲਸ ਨੂੰ ਡਿਕੋਡ ਕਰਨ ਦੀ ਲੋੜ ਹੈਗੀ ਆ ਵੀ ਉਹ ਕਿੰਨੀ ਕੁ ਜਿਹੜੀ ਹੈਗੀ ਆ ਵੀ ਇਮਾਨਦਾਰੀ ਨਾਲ ਜਿਹੜੀ ਹਮਾਇਤ ਕਰ ਰਹੇ ਆ, ਕਿੰਨਾ ਕੁ ਇਹ ਸਾਰੀ ਗੇਮ ਹੈ ਜਿਹੜੀ ਕਿਤੇ ਇਹ ਨਾ ਹੋਵੇ ਵੀ ਆਪਾਂ ਕਿਸੇ ਜਿਹੜੀ ਹੈਗੀ ਆ ਵੀ ਕ੍ਰਾਸ ਰੋਡਸ ਤੇ ਫਸਾ ਲਿਆ ਜਾਵੇ, ਹੈ ਨਾ, ਵੀ ਆਪਾਂ ਨੂੰ ਕਿਸੇ ਟ੍ਰੈਪ ਵਿੱਚ ਫਸਾ ਲਿਆ ਜਾਵੇ। ਸੋ ਆਪਾਂ ਨੂੰ ਦੋਵੇਂ ਪਾਸੇ ਪੋਜ਼ਿਟਿਵਿਟੀਜ਼ ਐਂਡ ਨੈਗੇਟਿਵਿਟੀਜ਼ ਆ ਜਿਹੜੀਆਂ, ਦੋਹਾਂ ਤੇ ਨਜ਼ਰ ਰੱਖਣ ਦੀ ਲੋੜ ਆ। ਕਿੰਨੀ ਕੁ ਜਿਹੜੀ ਸ਼ਿਫਟਿੰਗ ਸਿਚੁਏਸ਼ਨ ਆ ਉਹ ਸਾਡੇ ਲਈ ਹੈਗੀ ਆ, ਸੋ ਕਿੰਨੀ ਕੁ ਨੈਗੇਟਿਵ ਸਿਚੁਏਸ਼ਨ ਆ ਉਹ ਤੇ ਸਾਡੇ ਲਈ ਜਿੰਨੀ ਪਿਓਰ ਐਂਡ ਸ਼ਿਫਟਿੰਗ ਸਿਚੁਏਸ਼ਨ ਆ ਉਹ ਸਾਡੇ ਲਈ ਕਿੰਨੀ ਫੇਵਰੇਬਲ ਹੈਗੀ ਆ, ਉਹਦੇ ਪ੍ਰੋਜ਼ ਐਂਡ ਕੌਨਸ ਚੋਂ, ਉਹਦੀਆਂ ਮੈਰਿਟਸ ਐਂਡ ਡੀਮੈਰਿਟਸ ਚੋਂ ਸਿੱਖ ਲੀਡਰਸ਼ਿਪ ਨੂੰ ਅੱਗੇ ਫੈਸਲੇ ਲੈਣ ਦੀ ਲੋੜ ਹੈ। ਬਿਲਕੁਲ, ਕੰਜ਼ਰਵੇਟਿਵ ਪਾਰਟੀ ਲੀਡਰਸ਼ਿਪ ਦੇ ਲਈ ਕੀ ਕੁਝ ਕੀਤਾ ਭਾਰਤ ਨੇ, ਉਹ ਚੀਜ਼ਾਂ ਉੱਥੇ ਦੀਆਂ ਸਾਹਮਣੇ ਆ। ਕਿੱਦਾਂ ਜਿਹੜੇ ਪੁਲਵੀਰ ਆ ਉਹਨਾਂ ਦਾ ਬਿਆਨ ਇੱਕ ਦਿਨ ਦੇ ਵਿੱਚ ਬਦਲ ਜਾਂਦਾ ਜਦੋਂ ਭਾਈ ਨਿੱਜਰ ਦੇ ਕਤਲ ਬਾਰੇ ਟਰੂਡੋ ਬੋਲਦੇ ਆ ਤੇ ਅਗਲੇ ਦਿਨ ਕੁਝ ਹੋਰ ਉਹਨਾਂ ਦੇ ਬਿਆਨ ਹੋ ਜਾਂਦੇ ਆ। ਸੋ ਬਹੁਤ ਕੁਝ ਵਾਚਣ ਦੀ ਤੇ ਵਿਚਾਰਨ ਦੀ ਜਿਹੜੀ ਇੱਥੇ ਜ਼ਰੂਰਤ ਆ। ਤੇ ਧੰਨਵਾਦ ਕਰਦੇ ਅਵਤਾਰ ਸਿੰਘ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਅਹਿਮ ਵਿਸ਼ਿਆਂ ਦੇ ਉੱਤੇ ਚਰਚਾ ਕੀਤੀ, ਡੂੰਘਾਈ ਦੇ ਵਿੱਚ ਦੱਸਿਆ ਪਿੱਛੇ ਕੀ ਆ ਉਸ ਦੇ ਬਾਰੇ ਦੱਸਦੇ ਆ। ਤੇ ਉਮੀਦ ਕਰਦੇ ਆ ਵੀ ਸਾਡੇ ਜਿਹੜੇ ਸਰੋਤੇ ਦਰਸ਼ਕਾਂ ਨੇ ਇਸ ਗੱਲਬਾਤ ਦਾ ਆਨੰਦ ਮਾਣਿਆ ਹੋਊਗਾ। ਮਿਲਦੇ ਆ ਅਗਲੀ ਵਾਰ, ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ।